ये श्लोक कोट हुंदा है कि कबीर जब तू आया जगत में जग हंसे तू रोए ऐसी करनी कर चलो तू हंसे जग रोए। और मैं समझदा भी वो बंदा ही बंदा नहीं हुंदा जिहदे दुश्मन ना होण, क्योंकि दुश्मन तां ही होणगे तुसीं किसी गल ते स्टैंड लओगे। पंजाब दी होनी और ये जिहड़ी गल सी कि भाई गल कल्ली अज फसलों की नहीं है, गल नस्लों की भी है। ਜਿਹੜੇ ਕਿਤੇ ਨਾ ਕਿਤੇ ਜੈਲਸ ਵੀ ਹੋਣ ਲੱਗ ਗਏ ਸੀ ਵੀ ਕੱਲ੍ਹ ਤੱਕ ਸਾਡੇ ਨਾਲ ਹੀ ਐਕਟਿੰਗ ਕਰਨ ਵਾਲਾ ਬੰਦਾ ਸੀ, ਅੱਜ ਉਹ ਸਟਾਰ ਬਣਦਾ ਜਾਂਦਾ। ਉਹ ਵੀ ਤੁਰ ਪਏ ਆਪਣੇ ਰਾਹ 'ਤੇ। ਜਿਹੜੇ ਹਕੂਮਤ ਦੇ ਵੈਸੇ ਦੁਮ ਛੱਲੇ ਨੇ ਉਹਨਾਂ ਦਾ ਤਾਂ ਹਮੇਸ਼ਾ ਹੀ ਇਹ ਹੁੰਦਾ ਕਿ ਕਰਤੀ ਬੇਇੱਜ਼ਤੀ ਕਰਤੀ ਆ। ਮੈਂ ਸਮਝਦਾ ਵੀ ਜੇ ਬੰਦਾ ਡੀਪ ਕਨਵਿਕਸ਼ਨ ਵਾਲਾ ਨਾ ਹੁੰਦਾ, ਉਹਦੇ ਅੰਦਰ ਸਿਧਾਂਤ ਨਾਲ ਅੰਦਰੋਂ ਜੁੜਾਵ ਨਾ ਹੁੰਦਾ, ਤੇ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਵੀ ਛੱਡਿਆ ਤੁਹਾਡਾ ਸਭ ਕੁਛ, ਖਸਮਾਂ ਨੂੰ ਖਾਓ ਤੁਸੀਂ, ਤੁਹਾਡਾ ਹੀ। ਦੀਪ ਸਿੱਧੂ ਨੇ ਇੱਕ ਇੰਟਰਵਿਊ 'ਚ ਕਹੀ, ਉਹਨਾਂ ਨੇ ਕਿਹਾ ਜੀ ਇਹ ਡਿਪਲੋਮੇਸੀ ਔਰ ਦੂਸਰੀ ਤੀਸਰੀ ਦਾ ਉਹੀ ਹੁੰਦੀ ਜਦੋਂ ਤੁਸੀਂ ਜੰਗ ਦੇ ਵਿੱਚ ਜਿੱਤਦੇ ਹੋ, ਫਿਰ ਤੁਸੀਂ ਡਿਪਲੋਮੇਸੀ ਕਰਦੇ ਹੋ, ਫਿਰ ਤੁਸੀਂ ਬਰਾਬਰੀ ਦੇ ਉੱਤੇ ਬੈਠ ਕੇ ਗੱਲ ਕਰਦੇ ਹੋ। ਸੋ ਜ਼ਾਹਿਰ ਹੈ ਕਿ ਚੈਲੰਜ ਇਹੀ ਸੀ ਕਿ ਕੀ ਤੁਸੀਂ ਇਸ ਸਿਸਟਮ ਦੇ ਵਿੱਚ ਇੰਨੇ ਨਤਾਣੇ ਹੋ ਜਾਣਾ ਹੈ ਵੀ ਹੱਥ 'ਚ ਝਾੜੂ ਫੜ ਲੈਣੇ ਨੇ। ਸਰਬੱਤ ਖਾਲਸਾ ਹੁੰਦਾ ਹੈ 26 ਜਨਵਰੀ 1986 ਦਾ, ਤੇ 2 ਲੱਖ ਸਿੱਖ ਜਿਨ੍ਹਾਂ 'ਚ ਮੈਜੋਰਟੀ ਨੌਜਵਾਨਾਂ ਦੀ ਹੈ ਉਹ ਪਹੁੰਚ ਜਾਂਦੀ ਹੈ। ਹੁਣ ਅੱਜ ਤੱਕ ਵੀ ਉਹ ਪਿਕਚਰ ਜਿਹੜੀ ਹੈ ਗੈਦਰਿੰਗ ਦੀ, ਉਹ ਦੁਨੀਆ ਭਰ ਦੇ ਵਿੱਚ BBC ਤੋਂ ਲੈ ਕੇ ਹਰ ਕਿ ਭਾਈ ਇਹ ਤਾਂ ਕਹਿੰਦੇ ਸੀ 2.5 ਟੋਟਰੂ ਨੇ, ਅਸੀਂ ਤਾਂ ਮੁਕਾ ਦਿੱਤਾ ਹੈ। ਇਹ ਕਿੱਥੋਂ ਆ ਗਏ ਸਾਰੇ? ਇਹ ਹੁੰਦਾ ਵੀ ਤੁਸੀਂ ਜਦੋਂ ਸਟਰੈਂਥ ਤੁਹਾਡੀ ਬੋਲਦੀ ਹੈ, ਜਿਹਨੂੰ ਫਿਰ ਇਹੀ ਹੁੰਦਾ ਹੈ ਕਿ ਭਾਈ ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 17 ਫਰਵਰੀ 2022 7 ਫੱਗਣ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰ ਕੇਬਲ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮਿਸੀਸਾਗਾ ਟੋਰਾਂਟੋ ਸਥਿਤ ਗੋਲਡਨ ਗਰੋਸਰੀ ਵੱਲੋਂ। ਸੋ ਇਹਨਾਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਦੀਪ ਸਿੱਧੂ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਸੋ ਗੋਲਡਨ ਗਰੋਸਰੀ ਦੇ ਮਾਲਕ ਸਰਦਾਰ ਹਰਜਿੰਦਰ ਸਿੰਘ ਨੇ ਸੁਨੇਹਾ ਦਿੱਤਾ ਹੈ ਕਿ ਦੀਪ ਸਿੱਧੂ ਦੇ ਜਾਣ ਨਾਲ ਸਿੱਖਾਂ ਦੀ ਕੌਮੀਅਤ ਨੂੰ ਘਾਟਾ ਪਿਆ ਔਰ ਨੌਜਵਾਨ ਪੀੜ੍ਹੀ ਦੇ ਦੀਪ ਸਿੱਧੂ ਪਿੱਛੇ ਲਾਮਬੰਦ ਹੋਣ ਦੀ ਆਸ ਬੱਝੀ ਸੀ, ਪਰ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਹੈ। ਇਸ ਘਾਟੇ ਨੂੰ ਅਸੀਂ ਕਿਵੇਂ ਪੂਰਾ ਕਰਾਂਗੇ? ਕੀ ਨੌਜਵਾਨੀ ਇਸ ਸੱਚ ਨੂੰ ਲੈ ਕੇ ਅਗਾਂਹ ਤੁਰੇਗੀ? ਇਹ ਵੱਡੇ ਸਵਾਲ ਹਨ ਸਾਡੇ ਅੱਗੇ। ਸੋ ਅਰਦਾਸ ਇਹੀ ਹੈ ਕਿ ਅਸੀਂ ਇਸ ਭਾਵੁਕਤਾ ਨੂੰ ਕੋਈ ਦਿਸ਼ਾ ਦੇ ਸਕੀਏ ਔਰ ਨੌਜਵਾਨਾਂ ਨੂੰ ਨਾਲ ਤੋਰ ਸਕੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗੋਲਡਨ ਗਰੋਸਰੀ ਦੀ ਸਮੁੱਚੀ ਟੀਮ ਅਤੇ ਸਰਦਾਰ ਹਰਜਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਨੂੰ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਦੀਪ ਸਿੱਧੂ ਦੇ ਹਵਾਲੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕਿ ਦੀਪ ਸਿੱਧੂ ਦਾ ਬੇਵਕਤੀ ਵਿਛੋੜਾ, ਜਿਹੜੇ ਵਿਛੋੜੇ ਦਾ ਜਿਹੜਾ ਸੱਲ ਹੈ ਦੁਨੀਆ ਭਰ ਵਿੱਚ ਬੈਠੀ ਸਿੱਖ ਕੌਮ ਵੱਲੋਂ ਮਹਿਸੂਸ ਕੀਤਾ ਜਾ ਰਿਹਾ ਹੈ ਔਰ ਦੀਪ ਸਿੱਧੂ ਦੀ ਯਾਦ ਵਿੱਚ ਦੀਵਾਨ ਹੋ ਰਹੇ ਨੇ, ਕੈਂਡਲ ਲਾਈਟ ਵਿਜਲ ਕੀਤੇ ਜਾ ਰਹੇ ਨੇ ਅਤੇ ਕਵੀਆਂ ਕਲਾਕਾਰਾਂ ਵੱਲੋਂ ਆਪਣੇ ਢੰਗ ਨਾਲ ਸ਼ਰਧਾਂਜਲੀ ਜਿਹੜੀ ਉਹ ਦਿੱਤੀ ਜਾ ਰਹੀ ਹੈ। ਸੋ ਦੀਪ ਸਿੱਧੂ ਦੇ ਸੰਸਕਾਰ ਸਥਾਨ ਤੋਂ ਖਬਰਾਂ ਹਨ ਕਿ ਉਹਨਾਂ ਦੇ ਅੰਗੀਠੇ ਨੂੰ 4 ਚਫੇਰੇ ਰੱਸੀਆਂ ਲਾ ਕੇ
ਪਹਿਰਾ ਦਿੱਤਾ ਜਾ ਰਿਹਾ ਹੈ। ਔਰ ਕਿਉਂਕਿ ਸ਼ਰਧਾ ਤੇ ਪ੍ਰੇਮ ਵਸ ਜਿਹੜੇ ਲੋਕ ਨੇ ਉਹ ਦੀਪ ਸਿੱਧੂ ਦੀ ਰਾਖ ਚੁੱਕ ਕੇ ਘਰਾਂ ਨੂੰ ਲੈ ਕੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ, ਪਿਛਲੇ ਲਗਭਗ 72 ਘੰਟੇ ਤੋਂ ਹੀ ਇਕੱਲੇ ਪੰਥਕ ਹਲਕਿਆਂ 'ਚ ਹੀ ਨਹੀਂ, ਈਵਨ ਨੈਸ਼ਨਲ ਮੀਡੀਆ ਜਾਂ ਟ੍ਰਿਬਿਊਨ ਵਰਗੇ ਅਖਬਾਰ ਜਿਨ੍ਹਾਂ ਨੇ ਪਹਿਲਾਂ ਇਸ ਨੂੰ ਬਿਲਕੁਲ ਇੱਕ ਇਸ ਕਿਸਮ ਦੀ ਖਬਰ ਬਣਾਇਆ ਕਿ ਐਕਿਊਜ਼ਡ ਇਨ ਰਿਪਬਲਿਕ ਡੇ ਵਾਇਲੈਂਸ ਐਟ ਰੈੱਡ ਫੋਰਟ ਡਾਈਜ਼ ਇਨ ਐਕਸੀਡੈਂਟ, ਇਹ ਪਹਿਲੀ ਖਬਰ ਸੀ। ਪਰ ਪਿਛਲੇ ਤੁਸੀਂ 2 ਦਿਨਾਂ ਤੋਂ ਦੇਖੋਗੇ ਤੇ ਜਿੰਨੀ ਵੱਡੀ ਗਿਣਤੀ ਦੇ ਵਿੱਚ ਦੀਪ ਸਿੱਧੂ ਨੂੰ ਲੋਕਾਂ ਨੇ ਯਾਦ ਕੀਤਾ, ਪਿਆਰ ਦਿੱਤਾ, ਔਰ ਜਿੰਨਾ ਵੱਡਾ ਇਕੱਠ ਸ਼ੰਭੂ ਤੋਂ ਲੈ ਕੇ ਲੁਧਿਆਣੇ ਤੱਕ ਦੇਖਣ 'ਚ ਆਇਆ, ਉਹ ਮੀਡੀਆ ਵੀ ਉਹਨੂੰ ਇਗਨੋਰ ਨਹੀਂ ਕਰ ਸਕਿਆ। ਔਰ ਮੈਂ ਟ੍ਰਿਬਿਊਨ ਦਾ ਹੀ ਫੋਲੋ ਅਪ ਦੇਖ ਰਿਹਾ ਸੀ ਜਿਹਦੇ 'ਚ ਉਹਨਾਂ ਨੇ ਹਿਊਜ ਗੈਦਰਿੰਗ, ਪ੍ਰੋ ਖਾਲਿਸਤਾਨ ਸਲੋਗਨਸ, ਪੈਟਲਸ ਆਫ ਫਲਾਵਰਸ ਐਂਡ ਦਿਸ ਦੈਟ। ਸੋ ਇਹ ਹੁੰਦਾ ਹੈ ਜਦੋਂ ਕਿ ਲੋਕ ਜਿਸ ਕਾਜ਼ ਨਾਲ ਖਲੋਂਦੇ ਨੇ, ਜਿਸ ਸ਼ਖਸੀਅਤ ਨਾਲ ਖਲੋਂਦੇ ਨੇ। ਔਰ ਇਹ ਅੱਜ ਹੀ ਇੱਕ ਵੀਰ ਕੈਨੇਡਾ ਤੋਂ ਮੈਨੂੰ ਕਹਿ ਰਹੇ ਸੀ ਜੀ ਕਿ ਮੈਂ ਵੀ ਪਿਛਲੇ 30-35 ਸਾਲ ਤੋਂ ਸਾਰੇ ਇਸ ਸੰਘਰਸ਼ ਦੇ ਨਾਲ ਜੁੜਿਆ ਹੋਇਆ ਔਰ ਮੈਂ ਦੇਖਦਾ ਵੀ ਇਹ ਇਸ ਕਿਸਮ ਦਾ ਸਪੌਂਟੇਨੀਅਸ ਲਵ ਜਿਹੜਾ ਹੈ ਔਰ ਜਜ਼ਬਾਤਾਂ ਦਾ ਹੜ੍ਹ। ਉਹਨੇ ਕਿਹਾ ਜੀ ਮੈਨੂੰ ਨਹੀਂ, ਮੇਰੀ ਕਰੰਟ ਮੈਮਰੀ 'ਚ ਨਹੀਂ ਹੈ ਕਿ ਜੂਨ 84 ਤੋਂ ਬਾਅਦ ਜਾਂ ਜਦੋਂ ਕੋਈ ਖਾੜਕੂਆਂ ਦੀ ਸ਼ਹਾਦਤਾਂ ਹੁੰਦੀਆਂ ਸੀ, ਜਾਂ ਬਹੁਤ ਸਾਰੇ ਭਾਈ ਜੁਗਰਾਜ ਸਿੰਘ ਦਾ ਜ਼ਿਕਰ ਕਰਦੇ ਨੇ, ਤੂਫਾਨ ਸਿੰਘ, ਕਿ ਉਹਨਾਂ ਦੀ ਗੈਦਰਿੰਗ ਸੀ। ਉਹਨਾਂ ਨੇ ਕਿਹਾ ਵੀ ਜਿੰਨੇ ਲੋਕ ਰੋ ਰਹੇ ਨੇ ਬਿਲਕੁਲ ਔਰ ਆਪ ਮੁਹਾਰੇ। ਔਰ ਇਵੇਂ ਹੀ ਅੱਜ ਸਾਡੇ ਵੀਰ ਸਰ ਹਰਜਿੰਦਰ ਸਿੰਘ ਜਿਹੜੇ ਗੋਲਡਨ ਗਰੋਸਰੀਜ਼, ਉਹਨਾਂ ਦਾ ਸਾਂਝਾ ਪਰਿਵਾਰਕ ਐਂਟਰਪ੍ਰਾਈਜ਼, ਮੈਂ ਜਦੋਂ ਪਹਿਲੀ ਵਾਰ ਟੋਰਾਂਟੋ ਕੈਨੇਡਾ ਗਿਆ, ਸ਼ਾਇਦ 1992 ਦਾ ਹੀ ਪੀਰੀਅਡ ਹੋਏਗਾ, ਉਹਨਾਂ ਦਾ ਘਰ ਹੀ ਮੇਰਾ ਨਿਵਾਸ ਸੀ। ਔਰ ਜਦੋਂ ਤੱਕ ਵੀ ਮੇਰਾ ਕੈਨੇਡਾ ਰੈਗੂਲਰ ਜਾਣਾ ਬਣਿਆ ਰਿਹਾ, ਹੁਣ ਥੋੜ੍ਹਾ ਘਟਿਆ, ਉਹ ਹੀ ਮੇਰੇ ਹੋਸਟ ਰਹੇ ਨੇ। ਔਰ ਉਹਨਾਂ ਦਾ ਆਪਸੀ ਪਿਆਰ, ਜਿਵੇਂ ਭਰਾਵਾਂ ਦਾ ਆਪਸ ਦੇ ਵਿੱਚ, ਅੱਗੋਂ ਬੱਚਿਆਂ ਦਾ, ਉਹਨਾਂ ਦੇ ਘਰ ਉਹਨਾਂ ਦੇ ਬੇਬੇ ਜੀ, ਹੁਣ ਤਾਂ ਬਾਪੂ ਜੀ ਵੀ ਸਨ, ਬਾਪੂ ਜੀ ਚੜ੍ਹਾਈ ਕਰ ਗਏ। ਸੋ ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਸੋ ਮੈਂ ਇਹ ਸਾਰਾ ਵਕਤ ਜਿਹੜਾ ਉਹਨਾਂ ਦੀ ਮੇਜ਼ਬਾਨੀ ਨੂੰ ਵੀ ਮਾਣਿਆ। ਔਰ ਜਿਸ ਕਿਸਮ ਦੇ ਪਿਆਰੇ ਉਹ ਸ਼ਖਸ ਨੇ, ਇਕੱਲੇ ਆਪ ਹੀ ਨਹੀਂ, ਸਮੁੱਚਾ ਪਰਿਵਾਰ, ਤੁਹਾਨੂੰ ਮਿਲ ਕੇ ਇਵੇਂ ਲੱਗਦਾ ਹੈ ਕਿ ਜਿਵੇਂ ਤੁਸੀਂ ਇੱਕ ਫਕੀਰਾਂ ਦੀ ਸੰਗਤ ਦੇ ਵਿੱਚ ਹੋਵੋ, ਇਸ ਕਿਸਮ ਦੀ ਨੋਬਿਲਿਟੀ। ਔਰ ਅੱਜ ਉਹਨਾਂ ਦਾ WhatsApp ਮੈਸੇਜ ਸੀ ਹਰਜਿੰਦਰ ਸਿੰਘ ਹੋਰਾਂ ਦਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਪਤਾ ਨਹੀਂ ਕਿਉਂ ਦਿਲ ਨਹੀਂ ਲੱਗ ਰਿਹਾ ਇਹ ਸਾਰੇ ਪੀਰੀਅਡ 'ਚ ਪੀੜ ਚੱਲ ਰਹੀ ਹੈ। ਤਾਂ ਮੈਂ ਉਹਨਾਂ ਨੂੰ ਕਾਲ ਕੀਤਾ, ਮੈਂ ਕਿਹਾ ਜੀ ਇਹ ਜਿਹੜੀ ਫੀਲਿੰਗ ਹੈ ਇਹ ਆਲਮੋਸਟ ਹਰ ਪਾਸੇ, ਜਿਹੜੇ ਕਦੇ ਉਹਨਾਂ ਨੂੰ ਮਿਲੇ ਨਹੀਂ, ਐਸੇ ਵੀ ਲੋਕ ਜਿਨ੍ਹਾਂ ਦਾ ਕੋਈ ਸੰਘਰਸ਼ ਨਾਲ ਜਾਂ ਖਾਲਿਸਤਾਨ ਦੀ ਤਹਿਰੀਕ ਨਾਲ ਸਰੋਕਾਰ ਨਹੀਂ। ਔਰ ਮੈਂ ਈਵਨ ਦੇਖ ਰਿਹਾ ਕਿ ਵੱਡੀ ਗਿਣਤੀ 'ਚ ਸਾਡੇ ਪਾਕਿਸਤਾਨੀ ਭੈਣ ਭਰਾ, ਜਿਵੇਂ ਉਹਨਾਂ ਦੇ ਮੈਸੇਜਸ ਨੇ, ਉਸ ਤੋਂ ਇਹ ਲੱਗਦਾ ਹੈ ਕਿ ਇਹ ਹੁੰਦਾ ਹੈ ਕਿ ਵੀ ਜਿਸ ਪ੍ਰਥਾਏ ਕਦੇ ਕਬੀਰ ਸਾਹਿਬ, ਜਿਨ੍ਹਾਂ ਦਾ ਕਬੀਰ ਬੀਚਕ ਗ੍ਰੰਥ ਦੇ ਵਿੱਚ ਇਹ ਸ਼ਲੋਕ ਕੋਟ ਹੁੰਦਾ ਹੈ ਕਿ ਕਬੀਰ ਜਬ ਤੂੰ ਆਇਆ ਜਗਤ ਮੇਂ ਜਗ ਹੰਸੇ ਤੂੰ ਰੋਏ, ਐਸੀ ਕਰਨੀ ਕਰ ਚਲੋ ਤੂੰ ਹੰਸੇ ਜਗ ਰੋਏ। ਕਿ ਹੁੰਦਾ ਤਾਂ ਇਹੀ ਹੈ ਕਿ ਜਦੋਂ ਜ਼ਿੰਦਗੀ ਦੀ ਪਹਿਲੀ ਇਸ ਧਰਤੀ ਦੇ ਉੱਤੇ ਆਮਦ ਤਾਂ ਬੱਚੇ ਦੀ ਕਰਾਈ ਹੁੰਦਾ, ਉਹਦੀ ਚੀਖ ਹੁੰਦੀ ਹੈ ਉਹਨੂੰ। ਔਰ ਬਾਹਰ ਜਿਹੜੇ ਹੁਣ ਤਾਂ ਚਲੋ ਪ੍ਰੋਟੈਕਟਿਡ ਹਸਪੀਟਲਸ ਨੇ, ਬਹੁਤ ਵਾਰ ਜਦੋਂ ਦਾਈਆਂ ਵਾਲਾ ਕੰਮ ਹੁੰਦਾ ਸੀ, ਉਹ ਮਾਈਆਂ ਨੇ ਕੰਨ ਲਾਇਆ ਹੁੰਦਾ ਸੀ ਕੰਧ ਨਾਲ ਕਿ ਅੰਦਰ ਦਾਈ ਜਿਹੜੀ ਹੈ ਉਹ ਕਰ ਰਹੀ ਹੈ ਲਾਸਟ ਡਿਲੀਵਰੀ ਦੇ ਪ੍ਰੋਸੈਸਿਸ, ਤੇ ਜਦੋਂ ਹੀ ਚੀਖ ਆਈ ਤਾਂ ਬਾਹਰ ਹੁੰਦਾ ਸੀ ਵੀ ਸਭ ਠੀਕ ਹੈ। ਸੋ ਜ਼ਾਹਰ ਹੈ ਕਿ ਵੀ ਦੁਨੀਆ 'ਚ ਆਮਦ ਉਸ ਚੀਖ ਦੇ ਨਾਲ ਹੁੰਦੀ ਹੈ, ਕਰਾਈ ਦੇ ਨਾਲ ਹੁੰਦਾ ਹੈ। ਪਰ ਤੁਹਾਡੀ ਜ਼ਿੰਦਗੀ ਇਹੋ ਜਿਹੀ ਹੋਏ ਜਿਹਦੇ 'ਚ ਕਿ ਜਦੋਂ ਤੁਸੀਂ ਜਾਂਦੇ ਹੋ, ਤੁਸੀਂ ਆਪਣੇ ਆਪ 'ਚ ਸੰਤੁਸ਼ਟ ਹੋਵੋ ਕਿ ਭਾਈ ਤੁਸੀਂ ਜਿਹੜਾ ਰਸਤਾ ਚੁਣਿਆ ਉਹਦੇ 'ਤੇ ਤੁਸੀਂ ਸਾਬਤ ਕਦਮਾਂ ਨਾਲ ਰਹੇ, ਔਰ ਹਰ ਇੱਕ ਦੀ ਅੱਖ ਨਮ ਹੋਏ, ਉਹ ਕਹੇ। ਔਰ ਇਹੀ ਕਾਰਨ ਸੀ ਕਿ ਉਹਨਾਂ ਜ਼ਮਾਨਿਆਂ 'ਚ ਜਦੋਂ ਤੁਸੀਂ ਸੰਸਕਾਰ ਕਰਨ ਜਾ ਰਹੇ ਹੋ, ਉਸ ਤੋਂ ਬਾਅਦ ਜਾਂਦਿਆਂ ਜਾਂ ਵਾਪਸ ਮੁੜਦਿਆਂ ਹਲਕਾ ਹਲਕਾ ਮੀਂਹ ਪਏ, ਤੇ ਆਮ ਜਿਹੜੇ ਸਿਆਣੇ ਬਜ਼ੁਰਗ ਸੀ ਕਹਿੰਦੇ ਸੀ ਨਹੀਂ ਇਹ ਸ਼ੁਭ ਸ਼ਗਨ ਹੈ, ਇਹ ਕੁਦਰਤ ਵੀ ਰੋ ਰਹੀ ਹੈ, ਰੱਬ ਵੀ ਦੱਸ ਰਿਹਾ ਕਿ ਭਾਈ ਇਹ ਬੰਦਾ ਨੇਕ ਸੀ। ਸੋ ਮੈਂ ਸਮਝਦਾ ਵੀ ਇਹ ਠੀਕ ਹੈ ਵੀ ਜਿਨ੍ਹਾਂ ਲੋਕਾਂ ਨੇ ਜਿਉਂਦੇ ਜੀ, ਵੈਸੇ ਤਾਂ ਅੱਜ ਹੀ ਇੱਕ ਹੋਰ ਬੀਬੀ ਜੀ ਦੀ ਕਾਲ ਆਈ ਤੇ ਉਹਨਾਂ ਨੇ ਕਿਹਾ ਜੀ ਕਿ ਵੀ ਤੁਸੀਂ ਠੀਕ ਕਹਿੰਦੇ ਹੁੰਦੇ ਹੋ। ਮੈਂ ਕਿਹਾ ਜੀ ਕੀ? ਕਿ ਤੁਸੀਂ ਕਹਿੰਦੇ ਹੁੰਦੇ ਹੋ ਕਿ ਜਿਹਦੀ ਜਿਉਂਦੇ ਜੀ ਕਦਰ ਨਹੀਂ ਹੁੰਦੀ, ਮਰਨ ਤੋਂ ਬਾਅਦ ਹੀ ਅਸੀਂ ਜਿਹੜਾ ਉਹਨਾਂ ਨੂੰ ਕਰਦੇ ਹਾਂ। ਮੈਂ ਕਿਹਾ ਵੀ ਇਹ ਮੇਰਾ ਨਹੀਂ ਕਹਿਣਾ, ਇਹ ਤਾਂ
ਇੱਕ ਸ਼ਾਇਦ ਇਹ ਪੁਰਾਣਾ ਫੋਕ ਸੌਂਗ ਵੀ ਸੀ, ਆਸਾ ਸਿੰਘ ਮਸਤਾਨਾ ਦਾ ਗਾਇਆ ਹੋਇਆ ਕਿ ਭਾਈ ਮੋਇਆਂ ਨੂੰ ਪੂਜੇ ਇਹ ਦੁਨੀਆ, ਜਿਉਂਦੇ ਦੀ ਹਕੀਕਤ ਕੁਝ ਵੀ ਨਹੀਂ, ਜੀ ਕਰਦਾ ਹੈ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ। ਕਿ ਇਹ ਹਮੇਸ਼ਾ ਹੀ ਰਿਹਾ ਕਿ ਵੀ ਜਦੋਂ ਕੋਈ ਤੁਰ ਜਾਂਦਾ ਹੈ ਫਿਰ ਅਸੀਂ ਉਸ ਦੇ ਚੰਗੇ ਗੁਣ ਔਰ ਉਸ ਤੋਂ ਜਿਹੜੇ ਫਦਾ ਹੋ ਰਹੇ ਹੁੰਦੇ, ਔਰ ਇਹੀ ਹਾਲ, ਕਿਉਂਕਿ ਇਹ ਨਹੀਂ ਹੈ, ਬਾਕੀ ਤਾਂ ਹਰ ਇੱਕ ਦੀ ਜ਼ਿੰਦਗੀ 'ਚ ਦੋਸਤ ਔਰ ਦੁਸ਼ਮਣ ਹੁੰਦੇ ਨੇ, ਔਰ ਮੈਂ ਸਮਝਦਾ ਵੀ ਉਹ ਬੰਦਾ ਹੀ ਬੰਦਾ ਨਹੀਂ ਹੁੰਦਾ ਜਿਹਦੇ ਦੁਸ਼ਮਣ ਨਾ ਹੋਣ, ਕਿਉਂਕਿ ਦੁਸ਼ਮਣ ਤਾਂ ਹੀ ਹੋਣਗੇ ਤੁਸੀਂ ਕਿਸੇ ਗੱਲ ਤੇ ਸਟੈਂਡ ਲਓਗੇ, ਤੇ ਕੁਛ ਜਿਹੜੇ ਨੇ ਤੁਹਾਡੇ ਜਿਹਦੇ ਦੁਸ਼ਮਣ ਹੋਣਗੇ ਉਹਦੇ ਦੋਸਤ ਵੀ ਜਿਗਰੀ ਹੋਣਗੇ, ਕਿਉਂਕਿ ਜਿਹੜਾ ਤੁਹਾਡੇ ਨਾਲ ਖਲੋਏਗਾ ਉਹਦੇ 'ਚ ਕਰੇਜ ਹੈ ਕਿ ਉਹ ਤੁਹਾਡੇ ਸੱਚ ਨਾਲ ਖਲੋ ਸਕਦਾ ਹੈ। ਜਿਹੜਾ ਤੁਹਾਡੇ ਨਾਲ ਨਹੀਂ ਸਹਿਮਤ ਜਾਂ ਜਿਹੜਾ ਤੁਹਾਨੂੰ ਦੁਰਕਾਰਦਾ ਹੈ ਉਹ ਤੁਹਾਡਾ ਦੁਸ਼ਮਣ ਬਣੇਗਾ। ਸੋ ਜ਼ਾਹਰ ਹੈ ਜਿਹੜਾ ਕਹੇ ਜੀ ਅਸੀਂ ਨਿਊਟਰਲ ਹੁੰਦੇ ਹਾਂ, ਕੁਝ ਵੀ ਨਹੀਂ ਹੁੰਦੇ, ਉਹਨਾਂ ਦੇ ਦੋਸਤ ਵੀ ਨਹੀਂ ਹੁੰਦੇ, ਕਿਉਂਕਿ ਉਹਨਾਂ ਦੇ ਅੰਦਰ ਉਹ ਹਿੰਮਤ ਹੀ ਨਹੀਂ ਹੁੰਦੀ ਕਿ ਉਹ ਕਿਸੇ ਗੱਲ ਦੇ ਉੱਤੇ ਡਟਵਾਂ ਸਟੈਂਡ ਲੈ ਸਕਣ। ਸੋ ਦੀਪ ਸਿੱਧੂ ਜਿਸ ਮੌਕਫ ਨੂੰ ਲੈ ਕੇ ਆਇਆ, ਇੱਕਦਮ ਡਿਫਰੈਂਟ ਕਰੀਅਰ, ਅਦਰਵਾਈਜ਼ ਤੁਸੀਂ ਮਾਡਲਿੰਗ, ਵਕਾਲਤ, ਮਾਇਆ ਨਗਰੀ ਮੁੰਬਈ ਜਿੱਥੇ ਜਾਣ ਲਈ ਕਿੰਨੇ ਲੋਕ ਜਿਹਨਾਂ ਜ਼ਮਾਨੇ 'ਚ ਅਸੀਂ ਗਰੋ ਹੋ ਰਹੇ ਸੀ ਉਦੋਂ ਵੀ ਹੁੰਦਾ ਸੀ, ਮੁੰਡੇ ਕੁੜੀਆਂ ਘਰੋਂ ਦੌੜ ਜਾਂਦੇ ਸੀ, ਕਹਿੰਦੇ ਵੀ ਕਿਤੇ ਬੰਬਈ ਗਏ ਐਕਟਰ ਬਣ ਜਾਂ ਦੂਜੇ, ਮੁੜ ਕੇ ਭਾਵੇਂ ਉੱਥੇ ਕੀ ਬਣਦੇ ਸੀ ਇਹ ਤਾਂ ਬਾਅਦ ਦੀ ਗੱਲ ਹੈ। ਹੁਣ ਉਸ ਮਾਇਆ ਨਗਰੀ ਦੇ ਵਿੱਚ ਜਾ ਕੇ ਵਕੀਲ ਦੇ ਤੌਰ ਤੇ ਵੀ ਆਪਣੀ ਲਾ ਫਰਮ ਬਣਾਈ, ਔਰ ਉਸ ਵੇਲੇ ਦੇ ਚੰਗੇ ਜਿਹੜੇ ਫਿਲਮ ਪ੍ਰੋਡਿਊਸਰ, ਡਾਇਰੈਕਟਰ ਉਹਨਾਂ ਦੇ ਕਲਾਇੰਟ ਬਣੇ। ਮਾਡਲਿੰਗ ਦੇ ਵਿੱਚ, ਕਿਉਂਕਿ ਜਦੋਂ ਉਹ ਲਾਅ ਸਟੂਡੈਂਟ ਸਨ ਔਰ ਇੱਕ ਸਟੈਂਡਰਡ ਚੰਗੀ ਯੂਨੀਵਰਸਿਟੀ 'ਚ ਮਾਡਲਿੰਗ ਉਦੋਂ ਸ਼ੁਰੂ ਕੀਤੀ। ਸੋ ਜ਼ਾਹਰ ਹੈ ਕਿ ਜਿਹੜਾ ਮਾਡਲਿੰਗ ਹੈ ਉਹ ਕਰਦਾ ਹੈ, ਬਾਡੀ ਬਿਲਡਿੰਗ ਦਾ ਸ਼ੌਕ ਵੀ ਹੁੰਦਾ ਹੈ, ਔਰ ਜਿਵੇਂ ਉਹਨਾਂ ਦੇ ਪਰਿਵਾਰਕ ਹਲਕਿਆਂ ਨੇ ਦੱਸਿਆ ਕਿ ਭਾਈ ਪੜ੍ਹਨ ਦਾ ਸ਼ੌਕ ਬਚਪਨ ਤੋਂ ਸੀ। ਸੋ ਇਹ ਜਿਹੜੇ ਸਾਰੇ ਹੀ ਪਾਰਟ ਹੁੰਦੇ ਨੇ, ਔਰ ਉਸ ਜ਼ਿੰਦਗੀ 'ਚੋਂ ਨਿਕਲ ਕੇ ਇਹ ਨਹੀਂ ਹੈ ਵੀ ਦੀਪ ਸਿੱਧੂ ਨੂੰ ਅਹਿਸਾਸ ਨਹੀਂ ਸੀ ਕਿ ਵੈਸੇ ਤਾਂ ਸਿਆਸਤ ਨੂੰ ਵੈਸੇ ਹੀ ਗੰਦਲਾ ਕਿਹਾ ਜਾਂਦਾ ਹੈ, ਫਿਰ ਜੇ ਤੁਸੀਂ ਸਿੱਖਾਂ 'ਚ ਆ ਕੇ ਸਿਆਸਤ ਕਰਨੀ ਹੈ ਤੇ ਉਹ ਸਿਆਸਤ ਵੀ ਜਿਹੜੀ ਸਿੱਖਾਂ ਦੇ ਹੱਕਾਂ ਦੀ ਹੈ, ਪਹਿਲਾਂ ਤਾਂ ਤੁਹਾਡੇ ਆਪਣੇ ਜਿਹੜੇ ਉਹ ਵਿਕੇ ਹੁੰਦੇ ਨੇ, ਦਿੱਲੀ ਦਰਬਾਰ ਨਾਲ ਲੱਗੇ ਹੋਏ ਨੇ, ਪਹਿਲੀ ਲਾਈਨ ਆਫ ਐਨਮਿਟੀ ਤਾਂ ਉਹਨਾਂ ਦੀ ਖਲੋ ਜਾਂਦੀ ਹੈ। ਫਿਰ ਜਦੋਂ ਤੁਸੀਂ ਸਰਕਾਰ ਦੇ ਨਾਲ ਟੱਕਰ ਲੈਂਦੇ ਹੋ, ਜ਼ਾਹਰ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ੰਭੂ ਮੋਰਚੇ ਦਾ ਸਿਰਜਣਹਾਰ ਵੀ, ਉਹਨੂੰ ਸਸਟੇਨ ਕਰਨ ਵਾਲਾ ਵੀ, ਖੜਾ ਕਰਨ ਵਾਲਾ ਵੀ ਉਹ ਇਕੱਲਾ ਬੰਦਾ, ਔਰ ਉਹਦੇ 'ਚ ਵੀ ਫਿਰ ਜਿਉਂ-ਜਿਉਂ ਲੋਕ ਜੁੜਦੇ ਗਏ, ਔਰ ਪਹਿਲੀ ਵਾਰ ਹੈ ਅਸੀਂ ਹਾਨਾ ਪੰਜਾਬ ਦੇ ਵਿੱਚ ਪੰਜਾਬੀ ਸੂਬਾ ਮੋਰਚੇ ਦਾ ਇਤਿਹਾਸ ਹੀ ਪੜ੍ਹਿਆ, 80s ਦਾ ਪੀਰੀਅਡ ਵੀ ਦੇਖਿਆ, ਪਰ ਕੋਈ ਮੂਵਮੈਂਟ ਇਸ ਕਿਸਮ ਦੀ ਨਹੀਂ ਆਈ ਪੰਜਾਬ ਦੇ ਹੱਕਾਂ ਨੂੰ ਲੈ ਕੇ, ਜਿਹਦੇ 'ਚ ਕਿ ਕਲਾਕਾਰ ਲੋਕ, ਅਦਰਵਾਈਜ਼ ਜਿਹੜੀ ਐਂਟਰਟੇਨਮੈਂਟ ਇੰਡਸਟਰੀ ਦੇ ਨੇ ਉਹਨਾਂ ਬਾਰੇ ਤਾਂ ਲੋਕਾਂ 'ਚ ਨੈਗੇਟਿਵ ਠੀਕ ਹੈ, ਉਹਨਾਂ ਨੂੰ ਵਿਆਹ ਸ਼ਾਦੀਆਂ ਪਾਰਟੀਆਂ ਦੇ ਸੱਦ ਲੈਂਦੇ ਨੇ ਗਾਉਣ ਲਈ, ਪਰ ਕਦੇ ਤੁਸੀਂ ਉਹਨਾਂ ਤੋਂ ਇਹ ਨਹੀਂ ਸੀ ਐਕਸਪੈਕਟ ਕੀਤਾ ਕਿ ਜੀ ਉਹਨਾਂ ਨੇ ਪੰਜਾਬ ਦੇ ਹੱਕਾਂ ਲਈ ਖਲੋਣਾ। ਔਰ ਮੈਂ ਸਮਝਦਾ ਹਾਂ ਵੀ ਜਿਹੜੀ ਕਿਸਾਨ ਮੋਰਚੇ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਕਲਾਕਾਰਾਂ ਦੀ ਐਂਟਰੀ ਹੋਈ, ਸ਼ੰਭੂ ਬਾਰਡਰ ਤੋਂ ਹੋਈ, ਕਿਉਂਕਿ ਦੀਪ ਸਿੱਧੂ ਦੇ ਆਪਣਾ ਵੀ ਸੀ ਤੇ ਦੂਸਰਿਆਂ ਨੂੰ ਵੀ ਲੱਗਾ ਕਿ ਭਾਈ ਹੋਰ ਤਾਂ ਪਾਸਿਓਂ ਬਦਨਾਮ ਹੀ ਹੁੰਦੇ, ਚਲੋ ਘੱਟੋ ਘੱਟ ਇੱਥੇ ਹੀ ਆਪਣੀ ਥਾਂ ਬਣੇ, ਔਰ ਉਹਨਾਂ ਦੀ ਯੂਨੀਕ ਕੰਟਰੀਬਿਊਸ਼ਨ ਹੈ, ਅਸੀਂ ਉਹਨੂੰ ਛੁਟਿਆਉਂਦੇ ਨਹੀਂ ਹੈ। ਔਰ ਹੁਣ ਵੀ ਮੈਂ ਸਮਝਦਾ ਹਾਂ ਵੀ ਜਿਹੜੀ ਪਿਰਤ, ਔਰ ਫਿਰ ਇੱਕ ਇਹ ਪਾਰਟ ਵੀ ਹੁੰਦਾ ਵੀ ਉਹਨਾਂ 'ਚ ਕੁਛ ਮੌਕਾ ਪ੍ਰਸਤ ਵੀ ਸੀ, ਜਿਨ੍ਹਾਂ ਨੂੰ ਲੱਗਦਾ ਸੀ ਵੀ ਸਾਰੇ ਹੀ ਜਾ ਰਹੇ ਨੇ, ਫਲਾਣਾ ਵੀ, ਮੈਂ ਨਾ ਗਿਆ ਤੇ ਮੇਰੀ ਫੈਨ ਫੋਲੋਇੰਗ ਘਟ ਜਾਏਗੀ। ਲੇਕਿਨ ਪਰਖ ਦੀ ਘੜੀ ਉਦੋਂ ਆਈ ਜਦੋਂ ਜਨਵਰੀ 26 ਜਨਵਰੀ 2021 ਨੂੰ ਲਾਲ ਕਿਲੇ ਦੇ ਉੱਤੇ ਕੇਸਰੀ ਝੰਡਾ ਚਲਾਉਣ ਵਾਲੀ ਘਟਨਾ ਵਾਪਰਦੀ ਹੈ। ਫਿਰ ਇੱਕਦਮ ਇੱਕ ਤਬਕਾ ਉਹ ਜਿਹੜਾ ਕਾਮਰੇਡੀ ਲਾਣਾ, ਜਿਨ੍ਹਾਂ ਨੂੰ ਸ਼ੰਭੂ ਤੋਂ ਸਿੰਘੂ ਤੱਕ ਲੈ ਕੇ ਵੀ ਦੀਪ ਸਿੱਧੂ ਔਰ ਉਹੀ ਜਵਾਨੀ, ਉਹੀ ਉਹਨਾਂ ਦਾ ਆਪ ਮੁਹਾਰਾਪਨ, ਜਿਹਦੇ ਥੱਲੇ ਗੈਰਤ ਔਰ ਅਣਖ, ਜਿਹਨੂੰ ਹਮੇਸ਼ਾ ਦੀਪ ਸਿੱਧੂ ਵੰਗਾਰਦਾ ਰਿਹਾ, ਔਰ ਉਸ ਬੜੇ ਸੀਮਤ ਦਾਇਰਾ ਕਾਰ 'ਚ ਉਹਨੇ ਕੋਈ ਵੀ ਮੌਕਾ ਨਹੀਂ ਦਿੱਤਾ ਹੈ, ਕਿਉਂਕਿ ਉਹਨੇ ਹੱਕਾਂ ਦੀ ਗੱਲ ਕੀਤੀ, ਅਣਖ ਦੀ ਗੱਲ ਕੀਤੀ, ਪੰਜਾਬ ਦੀ ਹੋਣੀ, ਔਰ ਇਹ ਜਿਹੜੀ ਗੱਲ ਸੀ ਕਿ ਭਾਈ ਗੱਲ ਇਕੱਲੀ ਅੱਜ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਵੀ ਹੈ, ਔਰ ਇਹ ਜਦੋਂ ਨਸਲ ਤੇ ਫਸਲ ਦੋਨੋਂ ਚੀਜ਼ਾਂ ਰਲ ਗਈਆਂ, ਸੋ ਜ਼ਾਹਰ ਹੈ ਕਿ ਤੁਹਾਡੀ ਇਕਨੋਮਿਕਲ ਰਾਈਟਸ ਦੇ ਨਾਲ ਤੁਹਾਡੀ ਹੋਂਦ, ਤੁਹਾਡਾ ਵਕਾਰ, ਤੁਹਾਡੀ ਉਹ ਸਾਰੀ ਚੀਜ਼ ਵੀ ਰਲ ਗਈ। ਔਰ 26 ਜਨਵਰੀ ਤੋਂ ਬਾਅਦ ਫਿਰ ਇੱਕ ਤਬਕਾ, ਕਾਮਰੇਡੀ ਤਾਂ ਅੱਡ ਹੋਇਆ ਹੀ ਹੋਇਆ, ਕਲਾਕਾਰਾਂ ਦਾ ਵੀ ਇੱਕ ਗਰੁੱਪ ਜਿਹੜੇ ਕਿਤੇ ਨਾ ਕਿਤੇ ਜੈਲਸ ਵੀ ਹੋਣ ਲੱਗ ਗਏ ਸੀ ਵੀ ਕੱਲ੍ਹ ਤੱਕ ਸਾਡੇ ਨਾਲ ਹੀ ਐਕਟਿੰਗ ਕਰਨ ਵਾਲਾ ਬੰਦਾ ਸੀ, ਅੱਜ ਉਹ ਸਟਾਰ ਬਣਦਾ ਜਾਂਦਾ, ਉਹ ਵੀ ਤੁਰ ਪਏ ਆਪਣੇ ਰਾਹ 'ਤੇ। ਜਿਹੜੇ ਹਕੂਮਤ ਦੇ ਵੈਸੇ ਦੁਮ ਛੱਲੇ ਨੇ, ਉਹਨਾਂ ਦਾ ਤਾਂ ਹਮੇਸ਼ਾ ਹੀ ਇਹ ਹੁੰਦਾ ਕਿ ਕਰਤੀ ਬੇਇੱਜ਼ਤੀ ਕਰਤੀ ਆ,
बद अखलाक बद किरदार बद शक्ल और जिन्ने बद लगते हैं कैप्टन अमरिंदर जिदन लाल किले ते केसरी झंडा लाया है इन्हें ट्वीट किया है उन्हें कहा जी अज मेरा सिर शर्म नाल नीवा हो गया और ये वो हुण ये सारे लोग जिहड़े ने और एक पूरा मीडिया वालों भी कैंपेन 2019 नाल जोड़ के कि जी वो सनी दिओल दा कैंपेन मैनेजर फोटोआं मोदी नाल अमित शाह नाल इधर उधर सो वो वक्त सी और ये ठीक है कि ਜਦੋਂ ਤੁਸੀਂ ਪਬਲਿਕ ਲਾਈਫ 'ਚ ਆਉਣ ਦਾ ਫੈਸਲਾ ਕਰਦੇ ਹੋ ਤੁਹਾਨੂੰ ਕ੍ਰਿਟਿਸਿਜ਼ਮ ਲਈ ਵੀ ਤਿਆਰ ਰਹਿਣਾ ਪੈਂਦਾ ਪਰ ਜਿਸ ਹੱਦ ਤੱਕ ਜਾ ਕੇ ਦੀਪ ਸਿੱਧੂ ਦੀ ਕਿਰਦਾਰਕੁਸ਼ੀ ਕੀਤੀ ਗਈ ਮੈਂ ਸਮਝਦਾ ਵੀ ਜੇ ਬੰਦਾ ਡੀਪ ਕਨਵਿਕਸ਼ਨ ਵਾਲਾ ਨਾ ਹੁੰਦਾ ਉਹਦੇ ਅੰਦਰ ਸਿਧਾਂਤ ਨਾਲ ਅੰਦਰੋਂ ਜੁੜਾਵ ਨਾ ਹੁੰਦਾ ਤੇ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਵੀ ਛੱਡਿਆ ਤੁਹਾਡਾ ਸਭ ਕੁਝ ਖਸਮਾਂ ਨੂੰ ਖਾਓ ਤੁਸੀਂ ਤੁਹਾਡਾ ਜੇ ਤੁਹਾਡਾ ਹੀ कुछ वक्त ਲਈ बॉम्बे भी वो चला गया क्योंकि अधूरे कोई काम ਜਿਹੜੇ ਫਿਲਮ ਨਾਲ ਜਾਂ ਦੂਜੇ ਉਦੋਂ ਫਿਰ ਉਹੀ ਕ੍ਰਿਟਿਕ ਕਹਿੰਦੇ ਦੌੜ ਗਿਆ ਆਇਆ ਸੀ ਨਾ ਚੋਣਾਂ ਲੜਨ ਆਇਆ ਸੀ ਨਾ ਲੀਡਰ ਬਣ ਤੇ ਉਹ ਫਿਰ ਵਾਪਸ ਮੁੜਿਆ ਕਿਉਂਕਿ ਨਾ ਤਾਂ ਉਸ ਤੋਂ ਬੇਪਰਵਾਹ ਹੋ ਗਿਆ ਸੀ ਕਿ ਕੌਣ ਇੱਕ ਛੋਟਾ ਜਿਹਾ ਪੀਰੀਅਡ ਜ਼ਰੂਰ ਵਿਰਾਗ ਦਾ ਹੋਇਆ ਜਦੋਂ ਇਮੀਡੀਏਟਲੀ ਉਹ ਇਨ ਦਾ ਹਾਈਡਿੰਗ ਸੀ ਲੇਕਿਨ ਉਹਦੇ ਫਿਰ ਜਿਸ ਫੇਥ ਦੇ ਨਾਲ ਜਦੋਂ ਤੁਸੀਂ ਔਰ ਮੈਂ ਦੇਖਦਾ ਕਿ ਜਿਹੜੀਆਂ ਉਹਨਾਂ ਦੀਆਂ ਫਤਿਹਗੜ੍ਹ ਸਾਹਿਬ ਔਰ ਅਮਰਗੜ੍ਹ ਜਿੱਥੇ ਉਹਨਾਂ ਦੀਆਂ ਤਕਰੀਰਾਂ ਅਖੀਰਲੇ ਦਿਨਾਂ ਦੀਆਂ ਨੇ ਔਰ ਅੱਜ TV 84 ਤੇ ਇੱਕ 8 ਫਰਵਰੀ ਨੂੰ ਜਿਹੜਾ ਉਹਨਾਂ ਦਾ ਇੰਟਰਵਿਊ ਸਾਡੇ ਉੱਥੋਂ ਦੇ ਬਿਊਰੋ ਚੀਫ ਸੁਖਵਿੰਦਰ ਸਿੰਘ ਹੋਰਾਂ ਨੇ ਅਮਰਗੜ੍ਹ 'ਚ ਕੀਤਾ ਉਹ ਕਾਫੀ ਜਿਹੜਾ ਵਾਇਰਲ ਹੋ ਰਿਹਾ ਔਰ ਉਹਦੇ 'ਚ ਉਹ ਸਾਰੇ ਸਵਾਲ ਨੇ ਜਿਹੜੇ ਅੱਜ ਇਲੈਕਸ਼ਨ ਪ੍ਰੋਸੈਸ ਨੂੰ ਲੈ ਕੇ ਕਿ ਭਾਈ ਇਹਦੇ 'ਚੋਂ ਕੀ ਨਿਕਲੇਗਾ ਤੁਸੀਂ ਕਿਉਂ ਨਹੀਂ ਕਰਦੇ ਔਰ ਮੈਂ ਜਿਹੜਾ ਬਹੁਤਿਆਂ ਨੂੰ ਇਹ ਦੱਸਣਾ ਨਹੀਂ ਚਾਹੁੰਦਾ ਵੀ ਉਹਨਾਂ ਦੇ ਜਵਾਬ ਕਿਵੇਂ ਫੁੱਲ ਆਫ ਵਿਜ਼ਡਮ ਨੇ ਤੁਸੀਂ ਜਾ ਕੇ ਖੁਦ ਦੇਖ ਸਕਦੇ ਹੋ ਔਰ ਇਹ ਜਿਹੜਾ ਸੀ ਔਰ ਫਿਰ ਜਿਹੜੀ ਫਾਈਨਲ ਵੰਗਾਰ ਸੀ ਉੱਥੇ ਖਲੋ ਕੇ ਕਿ ਭਾਈ ਹੁਣ ਤੁਸੀਂ ਦੇਖੋ ਕਿ ਤੁਸੀਂ ਝਾੜੂ ਫੜਨਾ ਹੈ ਕਿ ਤਲਵਾਰ ਫੜਨੀ ਹੈ ਹੁਣ ਗੱਲ ਇਹ ਨਹੀਂ ਹੈ ਉਹ ਇੱਕ ਮੈਂ ਸਮਝਦਾ ਵੀ ਕਈਆਂ ਨੂੰ ਪਤਾ ਨਹੀਂ ਉਹ ਨੈਗੇਟਿਵਿਟੀ ਲੈਣ ਦੀ ਆਦਤ ਹੀ ਹੁੰਦੀ ਹੈ ਕਿਰਨਜੋਤ ਕੌਰ ਉਹਨੇ ਖਾਮਖਾ ਉਹਨੂੰ ਸਿਧਾਂਤਕ ਕਿ ਜੀ ਕਿਰਪਾਨ ਤਾਂ ਮਿਲਦੀ ਹੈ ਗੁਰੂ ਦਾ ਅੰਮ੍ਰਿਤ ਛਕੀਏ ਝਾੜੂ ਮਿਲਦਾ ਹੈ ਜਦੋਂ ਤੁਹਾਨੂੰ ਤਨਖਾਹ ਲੱਗੇ ਉਹ ਕੰਟੈਕਸਟ ਹੀ ਨਹੀਂ ਹੈ ਤੁਸੀਂ ਹਰ ਗੱਲ ਦੇ ਵਿੱਚ ਉਹਨੂੰ ਜਿਹੜਾ ਬਣਾ ਕੇ ਐਵੇਂ ਤੁਹਾਡੇ ਅੰਦਰ ਨਹੀਂ ਹੈ ਘੱਟੋ ਘੱਟ ਮੂੰਹ ਬੰਦ ਰੱਖੋ ਜੇ ਤੁਹਾਡੇ ਅੰਦਰ ਕਿਸੇ ਗੱਲ ਦੀ ਤਾਰੀਫ ਕਰਨ ਦਾ ਨਹੀਂ ਹੈ ਮੈਂ ਸਮਝਦਾ ਹਾਂ ਵੀ ਜੇ ਅਸੀਂ ਕਿਸੇ ਨੂੰ ਬਿਲਕੁਲ ਇਹ ਦੇਖਦੇ ਹਾਂ ਕਿ ਜਿਹੜਾ ਪਾਵਰਲੈਸ ਕਰ ਦਿੱਤਾ ਜਾਂਦਾ ਹੈ ਸਤਾਹੀਨ ਕਰ ਦਿੱਤਾ ਜਾਂਦਾ ਹੈ ਅਸੀਂ ਜਾਂ ਜਿਹੜਾ ਬਿਲਕੁਲ ਗੁਲਾਮ ਹੁੰਦਾ ਹੈ ਗੁਲਾਮ ਦੇ ਲਈ ਲਫ਼ਜ਼ ਝਾੜੂ ਬਰਦਾਰ ਇਸਤੇਮਾਲ ਕੀਤਾ ਕੱਲਾ ਝਾੜੂ ਇਹ ਨਹੀਂ ਵੀ ਆਮ ਆਦਮੀ ਪਾਰਟੀ ਨੇ ਝਾੜੂ ਦਾ ਨਿਸ਼ਾਨ ਲੈ ਲਿਆ ਤੇ ਉਹਦਾ ਝਾੜੂ ਬਰਦਾਰ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਵੀ ਤੁਹਾਡੀ ਆਪਣੀ ਹੋਂਦ ਨਹੀਂ ਹੈ ਤੇ ਜਦੋਂ ਅਸੀਂ ਤਲਵਾਰ ਦੀ ਗੱਲ ਕਰਦੇ ਹਾਂ ਅਸੀਂ ਕਿਉਂ ਕਹਿੰਦੇ ਹਾਂ ਦੇਗ ਤੇਗ ਫਤਿਹ ਤੇ ਨਾਲ ਅਸੀਂ ਪੰਥ ਕੀ ਜੀਤ ਕਹਿੰਦੇ ਹਾਂ ਕਿ ਜਦੋਂ ਤੱਕ ਤੁਹਾਡੀ ਤੇਗ ਹੈ ਜਦੋਂ ਤੱਕ ਤੇਗ ਤਾਕਤ ਹੈ ਔਰ ਇਹੀ ਗੱਲ 10ਵੇਂ ਪਾਤਸ਼ਾਹ ਦਾ ਫਰਮਾਨ ਹੈ ਸ਼ਸਤਰਨ ਕੇ ਅਧੀਨ ਹੈ ਰਾਜ ਪਾਵਰ ਜਿਹੜੀ ਹੈ ਉਹ ਬੈਰਲ ਆਫ ਦਾ ਗਨ ਚੋਂ ਨਿਕਲਦੀ ਹੈ ਤਲਵਾਰ ਚੋਂ ਨਿਕਲਦੀ ਹੈ ਇਹ ਵੀ ਗੱਲ ਦਾ ਧਿਆਨ ਰਹੇ ਔਰ ਇਹ ਗੱਲ ਵੀ ਦੀਪ ਸਿੱਧੂ ਨੇ ਇੱਕ ਇੰਟਰਵਿਊ 'ਚ ਕਹੀ ਉਹਨਾਂ ਨੇ ਕਿਹਾ ਜੀ ਇਹ ਡਿਪਲੋਮੇਸੀ ਔਰ ਦੂਸਰੀ ਤੀਸਰੀ ਦਾ ਉਹੀ ਹੁੰਦੀ ਜਦੋਂ ਤੁਸੀਂ ਜੰਗ ਦੇ ਵਿੱਚ ਜਿੱਤਦੇ ਹੋ ਫਿਰ ਤੁਸੀਂ ਡਿਪਲੋਮੇਸੀ ਕਰਦੇ ਹੋ ਫਿਰ ਤੁਸੀਂ ਬਰਾਬਰੀ ਦੇ ਉੱਤੇ ਬੈਠ ਕੇ ਗੱਲ ਕਰਦੇ ਹੋ ਸੋ ਜ਼ਾਹਰ ਹੈ ਕਿ ਚੈਲੰਜ ਇਹੀ ਸੀ ਕਿ ਕੀ ਤੁਸੀਂ ਇਸ ਸਿਸਟਮ ਦੇ ਵਿੱਚ ਇੰਨੇ ਨਤਾਣੇ ਹੋ ਜਾਣਾ ਵੀ ਹੱਥ 'ਚ ਝਾੜੂ ਫੜ ਲੈਣੇ ਨੇ ਕਿ ਵੀ ਬਿਲਕੁਲ ਇਹਨਾਂ ਦੇ ਝਾੜੂ ਬਰਦਾਰ ਬਣਨਾ ਤੇ ਜਾਂ ਤੁਸੀਂ ਗੁਰੂ ਦੇ ਭਰੋਸੇ ਤਲਵਾਰ ਜਿਹੜੀ ਹੈ ਅਸੀਂ ਜਦੋਂ ਸ਼ੁਰੂ ਹੀ ਅਰਦਾਸ ਕਰਦੇ ਹਾਂ ਤੇ ਇਹ ਔਰ ਇਹ ਅਸੀਂ ਕਹਿੰਦੇ ਹਾਂ ਕਿ ਸ੍ਰੀ ਸਾਹਿਬ ਜੀ ਸਹਾਇ ਉਹ ਸੌਰਡ ਆਈ ਸੀਕ दाई ਪ੍ਰੋਟੈਕਸ਼ਨ ਸੋ ਮਤਲਬ ਇਹ ਸਾਡੀ ਅਰਦਾਸ ਦੀ ਸ਼ੁਰੂਆਤ ਹੈ ਭਗੌਤੀ ਜੀ ਸਹਾਇ ਦੇ ਨਾਲ ਜਦੋਂ ਅਰਦਾਸ ਦੀ ਸ਼ੁਰੂਆਤ ਹੁੰਦੀ ਹੈ ਭਗੌਤੀ ਤਲਵਾਰ ਹੈ ਉਹ ਤਾਕਤ ਹੈ ਉਸ ਨੂੰ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਵੀ ਪ੍ਰਥਮੇ ਖੰਡਾ ਸਾਜ ਕੇ ਕ੍ਰੀਏਸ਼ਨ ਦੇ ਵਿੱਚ ਪਹਿਲੀ ਤਾਕਤ ਹੀ ਇਹ ਡਬਲ ਐਜਡ ਸੌਰਡ ਹੈ ਅਸੀਂ ਖੰਡਾ ਲਫ਼ਜ਼ ਕਹਿੰਦੇ ਹਾਂ ਪਰ ਖੰਡਾ ਤਲਵਾਰ ਹੀ ਹੁੰਦੀ ਆ ਉਹਦੇ ਦੋਵੇਂ ਜਿਹੜੇ ਨੇ ਉਹਦੇ ਐਜ ਜਿਹੜੇ ਨੇ ਉਹਨਾਂ ਦਾ ਇਸਤੇਮਾਲ ਹੁੰਦਾ ਜੰਗ ਦੇ ਵਿੱਚ ਹੁਣ ਇਹ ਸਾਰੀ ਇਸ ਲੈਵਲ ਦੀ ਵਿਜ਼ਡਮ ਇਸ ਲੈਵਲ ਦੀ ਕਲੈਰਿਟੀ ਔਰ ਇਹ ਅਲਟੀਮੇਟਲੀ ਕਿ ਭਾਈ ਤੁਸੀਂ ਜਿਸ ਰਸਤੇ ਨੂੰ ਚੁਣਿਆ ਜ਼ਾਹਰ ਹੈ ਕਿ ਜੋ ਮੁਕਾਮ ਇਹਨਾਂ ਪਿਛਲੇ 48 ਘੰਟਿਆਂ 'ਚ 72 ਘੰਟਿਆਂ 'ਚ ਦੀਪ ਸਿੱਧੂ ਨੂੰ ਹਾਸਲ ਹੋਇਆ ਸੱਚਮੁੱਚ ਇੱਕ ਵਰਲਡਲੀ ਬੀਇੰਗ ਜਿਹੜਾ ਉਹ ਇੱਕ ਤਾਰੇ ਵਾਂਗ ਸਥਾਪਿਤ ਹੋਇਆ ਔਰ ਮੈਂ ਭੈਣ ਜੀ ਸੁਖਵਿੰਦਰ ਕੌਰ ਇਹ
ਕੈਨੇਡਾ ਬੇਸਡ ਨੇ, ਬੜੇ ਅੱਛੀ ਸ਼ਾਇਰਾ ਨੇ। ਮੈਂ ਅਕਸਰ ਜਦੋਂ ਵੀ ਮੇਰਾ ਸੀਐਟਲ ਜਾਂ ਸਰੀ ਜਾਂ ਆਉਣ ਜਾਣ ਹੁੰਦਾ ਹੈ, ਸੀਐਟਲ 'ਚ ਇਹਨਾਂ ਦੇ ਬ੍ਰਦਰ ਰਹਿੰਦੇ ਨੇ ਆਦਮਪੁਰੀ, ਔਰ ਉਹਨਾਂ ਨੇ ਇੱਕ ਬੜੀ ਖੂਬਸੂਰਤ ਨਜ਼ਮ ਜਿਹੜੀ ਦੀਪ ਸਿੱਧੂ ਦੇ ਉੱਤੇ ਲਿਖੀ। ਔਰ ਮੈਂ ਇਹ, ਕਿਉਂਕਿ ਸਾਡਾ ਸੈਗਮੈਂਟ ਹੀ ਅੱਜ ਟ੍ਰਿਬਿਊਟਸ ਦੀ ਗੱਲ ਹੈ, ਪਰ ਮੈਂ ਜਿਹੜੀ ਗੱਲ ਤੁਸੀਂ ਕਹੀ, ਔਰ ਮੈਂ ਸਮਝਦਾ ਵੀ ਜਿਹੜੇ ਇੱਕ ਤਾਂ ਦੁਨਿਆਵੀ ਸੈਲੀਬ੍ਰਿਟੀ ਹੁੰਦਾ, ਇੱਕ ਹੁੰਦਾ ਜਿਹਦੀ ਈਵਨ ਆਮ ਲੋਕ ਜਿਹੜੇ ਫੇਥ ਨਾਲ ਜੁੜੇ ਹੁੰਦੇ ਨੇ, ਉਸ 'ਚੋਂ ਉਹ ਕੋਈ ਨਾ ਕੋਈ ਆਪਣਾ ਦੁਨਿਆਵੀ ਜਿਹੜਾ ਹੈ ਉਹ ਸੋਲਿਸ ਵੀ ਲੱਭਦੇ ਨੇ, ਦੁਨਿਆਵੀ ਤੌਰ 'ਤੇ ਜਾਂ ਰੂਹਾਨੀ ਮਜ਼ਬੂਤੀ ਵੀ ਲੱਭਦੇ ਨੇ। ਔਰ ਇਹ ਖਬਰ ਜਿਹਦੇ 'ਚ ਤੁਸੀਂ ਕਿਹਾ ਕਿ ਉਹਨਾਂ ਦਾ ਨੂੰ ਕਿਵੇਂ ਉਹਨਾਂ ਦੇ ਅੰਗੀਠੇ ਨੂੰ ਜਿੱਥੇ ਸੰਸਕਾਰ ਕੀਤਾ ਜਾਂਦਾ ਹੈ, ਜਿਸ ਮੁਕਾਮ 'ਤੇ ਉਸ ਨੂੰ ਅਸੀਂ ਉਹਦੇ ਲਈ ਲਫ਼ਜ਼ ਅੰਗੀਠਾ ਇਸਤੇਮਾਲ ਕਰਦੇ। ਅੰਗੀਠਾ ਉਹੀ ਹੁੰਦਾ ਔਰ ਕਿ ਜਿਹਦੇ 'ਚੋਂ ਸੰਸਕਾਰ ਕੀਤਾ ਜਾਂਦਾ ਹੈ, ਬਾਅਦ 'ਚ ਜਿਹੜਾ ਉਸ 'ਚੋਂ ਉਹਨੂੰ ਫੁੱਲ ਚੁਗਣਾ ਕਹਿੰਦੇ ਨੇ। ਹਾਲਾਂ ਗੁਰਮਤਿ ਦਾ ਸਿਧਾਂਤ ਤਾਂ ਇਹੀ ਹੈ ਜਿਹੜਾ ਸਿੱਖ ਰਹਿਤ ਮਰਿਆਦਾ ਦਾ ਹੈ ਕਿ ਸਮੁੱਚਾ ਅੰਗੀਠਾ ਜਿਹੜਾ ਉਹ ਉਸ ਨੂੰ ਜਲ ਪ੍ਰਵਾਹ ਕੀਤਾ ਜਾਏ ਜਾਂ ਜਿਹੜਾ ਉਸ ਨੂੰ ਕਿਤੇ ਦਬਾਇਆ ਵੀ ਜਾ ਸਕਦਾ। ਲੇਕਿਨ ਇੱਕ ਰਸਮ ਤੁਰੀ ਆਉਂਦੀ ਹੈ ਕਿ ਸੰਸਕਾਰ ਤੋਂ ਤੀਸਰੇ ਜਾਂ ਚੌਥੇ ਦਿਨ, ਚੌਥਾ ਦਿਨ ਹੀ ਹੁੰਦਾ ਸ਼ਾਇਦ, ਇਸ ਲਈ ਉਹਨੂੰ ਚੌਥ ਕਹਿੰਦੇ ਨੇ, ਉਹ ਉਹਨਾਂ ਦੇ ਫੁੱਲ ਚੁਗੇ ਜਾਂਦੇ ਨੇ, ਕਿਉਂਕਿ ਜਿਹੜਾ ਵੱਡੀਆਂ ਹੱਡੀਆਂ ਲੌਂਗ ਬੋਨਸ ਉਹਨਾਂ ਦੇ ਛੋਟੇ ਛੋਟੇ ਪੀਸ ਰਹਿ ਜਾਂਦੇ ਨੇ, ਉਹਨਾਂ ਨੂੰ ਫਿਰ ਇੱਕ ਥੈਲੀ 'ਚ ਪਾ ਕੇ ਜਾਂ ਰੱਖ ਕੇ ਇੱਕ ਸਨਮਾਨ ਦੇ ਨਾਲ ਜਿਹੜਾ ਉਹ ਬਹੁਤ ਵਾਰ ਸਿੱਖਾਂ 'ਚ ਰਵਾਇਤ ਕੀਰਤਪੁਰ ਸਾਹਿਬ ਦੀ ਹੈ, ਹਿੰਦੂਆਂ ਦੇ ਵਿੱਚ ਕਿਉਂਕਿ ਅਸਥ ਚੁਗਣੇ ਜਾਂ ਫੁੱਲ ਚੁਗਣੇ ਇਹ ਹਿੰਦੂ ਰਸਮ ਉਹ ਰਿਵਾਜ ਦਾ ਹਿੱਸਾ ਵੀ ਰਿਹਾ। ਉਹਨਾਂ 'ਚ ਪਵਿੱਤਰ ਦਰਿਆ ਗੰਗਾ ਦੇ ਵਿੱਚ ਪਾਉਣ ਦਾ ਹਰਿਦੁਆਰ ਖਾਸ ਤੌਰ 'ਤੇ ਇਹ ਚੱਲ ਰਿਹਾ ਸਿੱਖਾਂ ਦੇ ਵਿੱਚ ਕੀਰਤਪੁਰ ਸਾਹਿਬ ਦੇ ਹਵਾਲੇ ਨਾਲ। ਲੇਕਿਨ ਇਹ ਵੀ ਹੁੰਦਾ ਹੈ ਵੀ ਜਦੋਂ ਤੁਸੀਂ ਜਿਹੜੀ ਲੱਕੜਾਂ ਦੀ ਅੱਗ ਹੈ ਉਸ ਨੂੰ ਠੰਡਾ, ਚੌਥਾ ਦਿਨ ਵੀ ਸ਼ਾਇਦ ਤਾਂ ਹੀ ਚੁਣਿਆ ਗਿਆ ਕਿ ਉਸ ਨੂੰ ਆਲਮੋਸਟ 2-3 ਦਿਨ ਪਹਿਲੀ ਰਾਤ ਤਾਂ ਬਿਲਕੁਲ ਹੀ ਉਹਨੂੰ ਅੱਗ ਹੀ ਚੱਲ ਰਹੀ ਹੁੰਦੀ ਹੈ, ਲੱਕੜਾਂ ਦੇ ਅਮਾਊਂਟ 'ਤੇ ਵੀ ਡਿਪੈਂਡ ਕਰਦਾ ਹੈ। ਸੈਕਿੰਡ ਥਰਡ ਡੇ ਤੱਕ ਪਹੁੰਚਦੇ ਆ ਉਹ ਠੰਡਾ ਹੋਣਾ ਸ਼ੁਰੂ ਹੁੰਦਾ ਹੈ ਅੰਗੀਠਾ, ਫਿਰ ਉਸ 'ਚੋਂ ਜਿਹੜੀਆਂ ਨੇ ਹੱਡੀਆਂ ਚੁਣੀਆਂ ਜਾਂਦੀਆਂ ਨੇ। ਹੁਣ ਜਿਹੜੀ ਇਹ ਖਬਰ ਹੈ, ਮੈਂ ਸੱਚ ਔਰ ਜਿਹਨੇ ਵੀ ਇਹ ਖਬਰ ਪਾਈ ਉਹਨੇ ਹੈਡਿੰਗ ਇਹ ਦਿੱਤਾ ਹੈ ਕਿ ਪਵਿੱਤਰ ਰੂਹਾਂ ਦੀ ਕਮਾਈ, ਕਿ ਵੀ ਇਹ ਜਿਹੜੀਆਂ ਪ੍ਰਵਾਨ ਬਾਕੀ ਤਾਂ ਗੁਰੂ ਜਾਣਦਾ ਹੁੰਦਾ। ਔਰ ਇੱਕ ਸਾਡੇ ਪਾਕਿਸਤਾਨੀ ਵੀਰ ਨੇ ਲਿਖਿਆ ਕਿ ਮੇ ਅੱਲਾ ਫॉरगिव ਹਿਮ, ਤੇ ਥੱਲੇ ਕਿਸੇ ਸਾਡੇ ਭਾਈ ਨੇ ਜਿਹਨੂੰ ਪਤਾ ਨਹੀਂ ਹੈ ਕਿ ਵੀ ਇਸਲਾਮ ਦੀ ਰਵਾਇਤ ਕਿ ਅਸੀਂ ਅਲਟੀਮੇਟ ਨੋ ਮੈਟਰ ਕਿੰਨੀ ਨੋਬਿਲਿਟੀ ਅਸੀਂ ਦੇ ਵਿੱਚ ਜ਼ਿੰਦਗੀ ਗੁਜ਼ਾਰੀ ਹੋਏ, ਅਲਟੀਮੇਟਲੀ ਅਸੀਂ ਰੱਬ ਨੂੰ ਇਹੀ ਕਹਿੰਦੇ ਔਰ ਇਹੀ ਸਾਡੀ ਅੰਤਮ ਅਰਦਾਸ ਵੀ ਹੁੰਦੀ ਹੈ ਕਿ ਅਬ ਕੀ ਬਾਰ ਬਖਸ਼ ਬੰਦੇ ਕੋ ਬਹਰ ਨਾ ਪਾਓ ਜਲ ਫੇਰਾ। ਔਰ ਅਸੀਂ ਇਹ ਵੀ ਕਹਿੰਦੇ ਹਾਂ ਕਿ ਭਾਈ ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਹੁਣ ਇਹ ਅਸੀਸ, ਇਹ ਅਰਦਾਸ ਇਹੀ ਹੁੰਦੀ ਹੈ ਕਿ ਭਾਈ ਅੰਤਮ ਅਰਦਾਸ ਹੀ ਇਹ ਹੁੰਦੀ ਹੈ ਕਿ ਮਹਾਰਾਜ ਜੋ ਭੁੱਲਾਂ ਹੋਈਆਂ। ਸੋ ਇਹ ਇਸਲਾਮ ਦਾ ਤਾਂ ਇੱਕ ਹਿੱਸਾ ਹੈ ਕਿ ਭਾਈ ਤੁਸੀਂ ਜਦੋਂ ਬੰਦੇ ਨੂੰ ਦਫਨਾਇਆ ਜਾਂਦਾ, ਉਹ ਤੁਰ ਜਾਂਦਾ, ਉਸ ਦਾ ਫਾਤਿਹਾ ਪੜ੍ਹਿਆ ਜਾਂਦਾ, ਅੰਤਮ ਜਨਾਜ਼ੇ ਦੀ ਨਮਾਜ਼ ਹੁੰਦੀ, ਫਿਰ ਇਹੀ ਹੁੰਦੀ ਹੈ ਕਿ ਅੱਲਾ ਉਹਨੂੰ ਮੁਆਫ ਕਰਨਾ ਜੋ ਵੀ, ਕਿਉਂਕਿ ਅਸੀਂ ਮੰਨ ਕੇ ਤੁਰਦੇ ਹਾਂ। ਔਰ ਇਹੀ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਟੂ ਐਰ ਇਜ਼ ਹਿਊਮਨ ਇਹੀ ਹੈ, ਅਸੀਂ ਵੀ ਇਹ ਮੰਨਦੇ ਹਾਂ ਜੋ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇੱਕ ਗੁਰੂ ਤੇ ਰੱਬ ਉਹੀ ਨੇ ਜਿਹੜੇ ਗਲਤੀ ਨਹੀਂ ਕਰ ਸਕਦੇ, ਬਾਕੀ ਹਰ ਇਨਸਾਨ ਜੋ ਪੈਦਾ ਹੋਇਆ ਉਹ ਗਲਤੀ ਕਰਦਾ। ਔਰ ਲੇਕਿਨ ਜਦੋਂ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ ਜਿਹਨਾਂ ਪਵਿੱਤਰ ਰੂਹਾਂ ਦੀ ਕਮਾਈ, ਕਿ ਤੁਸੀਂ ਇੱਕਦਮ ਦੇਖ ਰਹੇ ਹੁੰਦੇ ਹੋ ਕਿ ਇੰਨਾ ਇੰਪੈਕਟ ਇਹ ਆਮ ਦੇ ਹਾਲਤ 'ਚ ਨਹੀਂ ਹੁੰਦਾ। ਔਰ ਉਹਨਾਂ ਨੇ ਕਿਹਾ ਅੱਜ ਫੇਰ ਦੀਪ ਬਾਈ ਦੇ ਅੰਗੀਠੇ 'ਤੇ ਜਾਣ ਦਾ ਸਮਾਂ ਮਿਲਿਆ ਤਾਂ ਉੱਥੇ ਹਾਜ਼ਰ ਨੌਜਵਾਨਾਂ ਨੇ ਦੱਸਿਆ ਕਿ ਬਹੁਤ ਲੋਕ ਅੱਜ ਵੀ ਆ ਰਹੇ ਨੇ ਤੇ ਉਹ ਦੀਪ ਦੇ ਅੰਗੀਠੇ ਦੀ ਰਾਖ ਘਰਾਂ ਨੂੰ ਲਿਜਾਈ ਜਾ ਰਹੇ ਸਨ। ਇਸ ਲਈ ਹੁਣ ਰੱਸੀਆਂ ਲਗਾ ਕੇ ਪਹਿਰਾ ਦਿੱਤਾ ਜਾ ਰਿਹਾ ਹੈ ਤਾਂ ਕਿ ਕੱਲ੍ਹ ਨੂੰ ਚੁਗਣ ਲਈ ਅਸਤ ਬਚੇ ਰਹਿਣ। ਹੁਣ ਇਹ ਵੀ ਇੱਕ ਪਰੰਪਰਾ ਦਾ ਹਿੱਸਾ ਹੈ ਕਿ ਬਈ ਜਿਹੜੀਆਂ ਪਵਿੱਤਰ ਰੂਹਾਂ ਨੇ, ਤੁਹਾਨੂੰ ਲੱਗਦਾ ਵੀ ਉਹਨਾਂ ਦੀ ਰਾਖ ਦੇ ਵਿੱਚ ਵੀ ਕ੍ਰਿਸ਼ਮਾ ਹੁੰਦਾ ਹੈ। ਔਰ ਇਹ ਈਵਨ ਜਨਰਲ ਜ਼ੋਰਾਵਰ ਸਿੰਘ, ਵੱਡੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਿਨ੍ਹਾਂ ਦੀ ਸ਼ਹਾਦਤ ਲੱਦਾਖ ਤੋਂ ਜਦੋਂ ਤਿੱਬਤ ਕੈਂਪੇਨ ਹੁੰਦਾ ਉਹਦੇ 'ਚ ਹੁੰਦੀ ਹੈ, ਤੇ ਉਹਨਾਂ ਦੇ ਈਵਨ ਮਾਸ ਦੇ ਨਾਲ ਜੁੜੀਆਂ ਵੀ ਕਿ ਭਾਈ ਉਹਨਾਂ ਦੀ ਕੱਲੀ ਕੱਲੀ ਬੋਟੀ ਵੀ ਜਿਹੜੀ ਹੈ ਉਹ ਲੋਕ ਲੈ ਗਏ, ਇਸ ਲਈ ਨਹੀਂ ਕਿ ਨਫ਼ਰਤ ਨਾਲ। ਉਹਨਾਂ ਦੀ ਬਹਾਦਰੀ ਦਾ ਇੰਨਾ ਕੁ ਸਿੱਕਾ ਸੀ ਕਿ ਉਹ ਜਿਹੜੇ ਲੋਕ ਲੱਦਾਖ ਦੇ ਜਾਂ ਜਿਹੜੇ ਉਹਨਾਂ ਦੇ ਓਰੀਜਨਲ ਉੱਥੋਂ ਦੇ ਲੋਕ ਨੇ, ਉਹਨਾਂ ਦੀ ਕੋਈ ਆਪਣੀ ਪਰੰਪਰਾ ਸੀ ਕਿ ਭਾਈ ਉਹ ਚਾਹੁੰਦੇ ਸੀ ਕਿ ਭਾਈ
ਇਹ ਜਿਹੜਾ ਹੈ ਜਿਸ ਘਰ 'ਚ ਹੋਏਗਾ ਕਿ ਇਦਾਂ ਦਾ ਸ਼ੇਰ ਪੁੱਤਰ ਸਾਡੇ ਜੰਮੇਗਾ, ਇਹ ਇੱਕ ਪਰੰਪਰਾ ਹੈ। ਸੋ ਇਹ ਰਾਖ ਨੂੰ ਵੀ ਪ੍ਰੋਟੈਕਟ ਕੀਤਾ ਜਾ ਰਿਹਾ। ਇਹ ਹੁਣ ਇਹਨੂੰ ਕਿਵੇਂ ਹਕੂਮਤਾਂ, ਦੀਪ ਸਿੱਧੂ ਨੂੰ ਤੁਸੀਂ ਉਹਦੀ ਕਾਰ 'ਚ ਸ਼ਰਾਬ ਦੀ ਬੋਤਲ ਪ੍ਰੂਵ ਕਰੋ, ਕੱਲ੍ਹ ਨੂੰ ਉਹਦਾ ਵਿਸਰੇ ਦਾ ਟੈਸਟ ਆਏਗਾ, ਉਹਦੇ 'ਚ ਡਰੱਗ ਸਾਬਤ ਕਰੋ, ਉਹਨੂੰ ਕੋਈ ਹੋਰ ਨੈਗੇਟਿਵਿਟੀ ਨਾਲ। ਪਰ ਇਹ ਹਮੇਸ਼ਾ ਹੁੰਦਾ ਜਿਹੜੀ ਕਰੈਕਟਰ ਅਸੈਸੀਨੇਸ਼ਨ, ਕਿਰਦਾਰ ਕੁਸ਼ੀ ਜਿਸ ਢੰਗ ਦੇ ਨਾਲ ਲੇਕਿਨ ਇਹ ਲੋਕਾਂ ਦਾ ਇੱਕ ਜਜ਼ਬਾ ਹੁੰਦਾ ਹੈ, ਲੋਕਾਂ ਦੀ ਆਵਾਜ਼ ਹੁੰਦੀ ਹੈ। ਔਰ ਫਿਰ ਉਹਨਾਂ ਨੇ ਦੂਸਰੀ ਗੱਲ ਕਹੀ, ਉਹਨਾਂ ਦੇ ਦੱਸਣ ਮੁਤਾਬਕ ਕੱਲ੍ਹ ਸੰਸਕਾਰ ਤੋਂ ਬਾਅਦ ਮਾਝੇ ਏਰੀਏ ਦੇ ਸਿੰਘ ਜੋ ਮੋਟਰਸਾਈਕਲਾਂ ਉੱਪਰ ਹੀ ਆਏ ਹੋਏ ਸਨ, ਉਹ ਸਾਰੀ ਰਾਤ ਅੰਗੀਠੇ ਕੋਲ ਬੈਠ ਕੇ ਸਵੇਰ ਤੱਕ ਪਾਠ ਕਰਦੇ ਰਹੇ। ਇਹ ਉਸ ਪਵਿੱਤਰ ਰੂਹ ਦੀ ਕਮਾਈ ਹੈ। ਔਰ ਕੱਲ੍ਹ ਦੁਨੀਆ ਭਰ ਚੋਂ ਲਗਭਗ 229 ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਟੈਲੀ ਕਾਨਫਰੰਸ ਹੋਈ। ਸਰ ਹਿੰਮਤ ਸਿੰਘ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਨੇ, ਉਹਨਾਂ ਨੇ ਇਸ ਨੂੰ ਕੰਡਕਟ ਕੀਤਾ ਔਰ ਉਹਦੇ 'ਚ ਜਿੱਥੇ ਕਿ ਟ੍ਰਿਬਿਊਟ ਦਿੱਤੀ ਗਈ, ਹੋਰ ਬਹੁਤ ਸਾਰੀਆਂ ਵਿਚਾਰਾਂ ਹੋਈਆਂ। ਆਉਣ ਵਾਲੇ ਦਿਨਾਂ 'ਚ ਸ਼ੰਭੂ ਬਾਰਡਰ ਤੋਂ ਜਿੱਥੇ ਦੀਪ ਸਿੱਧੂ ਨੇ ਮੋਰਚਾ ਗੱਢਿਆ ਸੀ ਔਰ ਜਿੱਥੋਂ ਫਿਰ ਸਿੰਘੂ ਤੱਕ ਪਹੁੰਚੇ ਔਰ ਫਿਰ ਫਤਿਹ ਮਾਰਚ ਬਣ ਕੇ ਉਹ ਵਾਪਸ ਆਇਆ ਸੀ, ਔਰ ਉਸੇ ਸ਼ੰਭੂ 'ਤੇ ਦੀਪ ਸਿੱਧੂ ਨੂੰ ਅੰਤਮ ਵਿਦਾਇਗੀ ਵੀ ਦਿੱਤੀ ਜਦੋਂ ਉਹਨਾਂ ਦੇ ਮ੍ਰਿਤਕ ਸਰੀਰ ਪੰਜਾਬ ਲਿਆਂਦਾ ਜਾ ਰਿਹਾ ਸੀ। ਸੋ ਇੱਕ ਫੈਸਲਾ ਹੋਇਆ ਕਿ ਸ਼ੰਭੂ ਤੋਂ ਅਕਾਲ ਤਖਤ ਸਾਹਿਬ ਤੱਕ ਮਾਰਚ ਕੀਤਾ ਜਾਏਗਾ। ਉਹਦੀਆਂ ਤਰੀਕਾਂ ਜਾਂ ਉਸ ਦੇ ਏਜੰਡੇ ਦੇ ਉੱਤੇ ਬਾਅਦ 'ਚ ਕੰਮ ਹੋਏਗਾ। ਸੋ ਨਾਲ ਦੀ ਨਾਲ ਅਸੀਂ ਇਹ ਵੀ ਕਿਉਂਕਿ ਅਜੇ ਉਹਨਾਂ ਦੀ ਅੰਤਮ ਅਰਦਾਸ ਦੀ ਡੇਟ ਜਿਹੜੀ ਹੈ ਉਹ ਫਾਈਨਲ ਨਹੀਂ ਹੋਈ, ਘੱਟੋ ਘੱਟ ਮੇਰੇ ਨੋਟਿਸ 'ਚ ਨਹੀਂ ਹੈ। ਸੋ ਅਸੀਂ ਇਹ ਅਪੀਲ ਵੀ ਕਰਾਂਗੇ, ਜਿਵੇਂ ਅਸੀਂ ਇਮੀਡੀਏਟ ਬਾਅਦ ਪਹਿਲਾ ਪ੍ਰੋਗਰਾਮ ਕੀਤਾ ਸੀ ਔਰ ਉਹਨਾਂ ਦੇ ਸੰਸਕਾਰ 'ਤੇ ਪਹੁੰਚਣ ਦੀ ਅਪੀਲ ਕੀਤੀ ਸੀ। ਅਸੀਂ ਸਮਝਦੇ ਹਾਂ ਕਿ ਬਹੁਤ ਵਾਰ ਜਿੱਥੇ ਮੀਡੀਆ, ਹਕੂਮਤਾਂ ਉਹਨਾਂ ਦੇ ਦੁਮ ਛੱਲੇ ਨੈਗੇਟਿਵਿਟੀ ਕਰਦੇ ਨੇ, ਉਹਦੇ 'ਚ ਉਹੀ ਹੁੰਦਾ ਹੈ ਜਿਸ ਨੂੰ ਸਾਡੇ ਇੱਕ ਮਿੱਤਰ ਡਾਕਟਰ ਸਨ ਟਾਂਗਰੇ ਤੋਂ ਉਹ ਅਕਸਰ ਇੱਕ ਸ਼ੇਅਰ ਕਹਿੰਦੇ ਹੁੰਦੇ ਸੀ ਕਿ ਔਰ ਮਰੇ ਸ਼ਾਨ ਸੇ ਆਪ ਮਰੇ ਬੇਸ਼ਾਨ ਸੇ, ਕਿ ਜੇ ਤੁਸੀਂ ਕਿਸੇ ਨੂੰ ਡੇਗਣਾ ਹੈ ਤੇ ਜਿਹੜੀ ਸ਼ਾਨ ਹੁੰਦੀ ਹੈ ਉਹ ਆਪਣੇ ਆਪ 'ਚ ਹੀ ਦੂਸਰਿਆਂ ਦਾ ਮੂੰਹ ਬੰਦ ਕਰ ਦਿੰਦੀ ਹੈ। ਤੇ ਜਦੋਂ ਤੁਸੀਂ ਆਪ ਰੁਲੇ ਜੇ ਹੋਵੋ, ਬੇਸ਼ਾਨ 'ਚ ਹੋਵੋ, ਤਾਂ ਕਿਸੇ ਨੂੰ ਤੁਹਾਨੂੰ ਮਾਰਨ ਦੀ ਲੋੜ ਨਹੀਂ ਹੁੰਦੀ। ਸੋ ਅਸੀਂ ਸਮਝਦੇ ਹਾਂ ਕਿ ਵੀ ਜਦੋਂ ਇੱਕ ਵੇੜਾ ਸੀ ਪੰਜਾਬ 'ਚ ਜਦੋਂ ਕਿਹਾ ਜਾਂਦਾ ਸੀ ਜੀ ਇਹ ਮੁੱਠੀ ਪਾ ਰਹੇ ਜੂਨ 84 ਔਰ ਆਤੰਕਵਾਦੀ ਤੇ ਇਹ ਉਹ, ਤੇ ਜਦੋਂ ਉਸੇ ਅਕਾਲ ਤਖਤ ਦੇ ਖੰਡਰਾਤ ਜਿਹਨੂੰ ਬਣਾਇਆ ਗਿਆ ਸੀ ਉਹਦੇ 'ਤੇ ਸਰਬੱਤ ਖਾਲਸਾ ਹੁੰਦਾ ਹੈ 26 ਜਨਵਰੀ 1986 ਦਾ, ਤੇ 2 ਲੱਖ ਸਿੱਖ ਜਿਨ੍ਹਾਂ 'ਚ ਮੈਜੋਰਟੀ ਨੌਜਵਾਨਾਂ ਦੀ ਹੈ ਉਹ ਪਹੁੰਚ ਜਾਂਦੀ ਹੈ। ਹੁਣ ਅੱਜ ਤੱਕ ਵੀ ਉਹ ਪਿਕਚਰ ਜਿਹੜੀ ਹੈ ਗੈਦਰਿੰਗ ਦੀ ਉਹ ਦੁਨੀਆ ਭਰ ਦੇ ਵਿੱਚ BBC ਤੋਂ ਲੈ ਕੇ ਹਰ ਕਿ ਭਾਈ ਇਹ ਤਾਂ ਕਹਿੰਦੇ ਸੀ 2.5 ਟੋਟਰੂ ਨੇ, ਅਸੀਂ ਤਾਂ ਮੁਕਾ ਦਿੱਤਾ ਹੈ। ਇਹ ਕਿੱਥੋਂ ਆ ਗਏ ਸਾਰੇ? ਇਹ ਹੁੰਦਾ ਵੀ ਤੁਸੀਂ ਜਦੋਂ ਸਟਰੈਂਥ ਤੁਹਾਡੀ ਬੋਲਦੀ ਹੈ, ਜਿਹਨੂੰ ਫਿਰ ਇਹੀ ਹੁੰਦਾ ਹੈ ਕਿ ਭਾਈ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਇਹ ਨਜ਼ਰ ਆਉਂਦਾ। ਸੋ ਸਾਡੀ ਇਹ ਜ਼ੋਰਦਾਰ ਅਪੀਲ ਹੈ ਅੱਜ ਹੀ ਸਾਡੇ ਵੀਰ ਸਰ ਗੁਰਚਰਨ ਸਿੰਘ ਹਿਊਸਟਨ ਤੋਂ ਔਰ ਹੋਰ ਵੀ ਸਾਡੇ ਇੱਥੋਂ ਮਲਕ ਸਾਹਿਬ, ਉਹਨਾਂ ਦੀਆਂ ਕਾਲਾਂ ਵੀ ਸੀ, ਉਹਨਾਂ ਦਾ ਇਹੀ ਸੀ ਕਿ ਵੀ ਇਹ ਰਿਕਾਰਡ ਗੈਦਰਿੰਗ ਹੋਣੀ ਚਾਹੀਦੀ ਹੈ, ਭਾਵੇਂ ਡਿਲੇ ਵੀ ਕਰਨਾ ਪੈਂਦਾ 2 ਦਿਨ। ਮੈਂ ਕਿਹਾ ਜੀ ਡਿਲੇ ਦਾ ਤਾਂ ਕੋਈ ਨਹੀਂ, 4-6 ਘੰਟੇ ਦੇ ਨੋਟਿਸ 'ਤੇ ਸ਼ੰਭੂ ਤੋਂ ਲੁਧਿਆਣੇ ਤੱਕ ਲੰਬੀ ਲਾਈਨ ਉਹਨਾਂ ਨੇ ਲਾ ਦਿੱਤੀ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਹ ਮੈਸੇਜ ਜਾਣਾ ਬੜਾ ਜ਼ਰੂਰੀ ਹੈ। ਚੋਣਾਂ 20 ਨੂੰ ਹੋ ਜਾਣੀਆਂ ਨੇ, ਉਹਦੇ 'ਚ ਕੌਣ ਕੀ ਹੁੰਦਾ ਔਰ ਵੱਡੀ ਗਿਣਤੀ 'ਚ ਕਲਾਕਾਰ। ਅਸੀਂ ਇਹ ਸਮਝਦੇ ਹਾਂ ਕਿ ਦੀਪ ਸਿੱਧੂ ਨੇ ਅਮਰਗੜ੍ਹ ਦੇ ਕੈਂਪੇਨ 'ਚ ਜਿਹੜਾ ਝੰਡਾ ਗੱਡਿਆ, ਅੱਜ ਵੱਡੇ ਕਲਾਕਾਰ ਕੰਵਰ ਗਰੇਵਾਲ ਦੂਸਰੇ ਉਹਨਾਂ ਨੇ ਉੱਥੇ ਕੈਂਪੇਨਿੰਗ ਵੀ ਕੀਤੀ, ਐਡਰੈਸ ਵੀ ਕੀਤਾ ਔਰ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਦੀ ਅਖੀਰਲੀ ਵਿਸ਼ ਦੇ ਉੱਤੇ ਅਸੀਂ ਫੁੱਲ ਚੜਾਉਣ ਆਏ। ਸੋ ਇਸ ਸਾਰੇ ਦੇ ਚਲਦਿਆਂ ਅਸੀਂ ਸਮਝਦੇ ਹਾਂ ਕਿ ਵੀ ਸਾਡੀਆਂ ਡਿਊਟੀਜ਼ ਵੀ ਬਣ ਜਾਂਦੀਆਂ ਨੇ। ਹਕੂਮਤੀ ਨਿਜ਼ਾਮ ਵੱਲੋਂ ਨੈਗੇਟਿਵਿਟੀ, ਹੁਣ ਜਦੋਂ ਇੱਕ ਦਿਨ ਪਹਿਲੇ ਕੁਛ ਘੰਟਿਆਂ 'ਚ ਕੁਛ ਨਹੀਂ ਸੀ, ਫਿਰ ਆ ਗਿਆ ਜੀ ਕਿ ਬਈ ਆਈ ਵਿਟਨੈਸ ਮਿਲ ਗਿਆ। ਉਹ ਉਹਨਾਂ ਨੇ ਯੂਸਫ ਨਾਂ ਦਾ ਇੱਕ ਜਿਹਨੇ ਕਿਹਾ ਜੀ ਮੈਂ ਕਾਰ 'ਤੇ ਪਿੱਛੇ ਜਾ ਰਿਹਾ ਸੀ ਔਰ ਮੈਂ ਦੇਖਿਆ ਖੁਦ ਉਹਦੇ 'ਚ ਵੱਜੀ ਟਰਾਲੇ 'ਚ ਔਰ ਮੈਂ ਬਾਹਰ ਕੱਢਿਆ। ਦੀਪ ਸਿੱਧੂ ਦੇ ਵੀ ਸਾਹ ਚੱਲਦੇ ਸੀ ਇੱਧਰ ਉੱਧਰ। ਪਹਿਲਾਂ ਤਾਂ ਮੈਨੂੰ ਯੂਸਫ ਤੋਂ ਹੀ ਸ਼ੱਕ ਹੋਇਆ। ਮੈਂ ਕਿਹਾ ਕਿ ਵੀ ਇਹ ਯੂਸਫ ਤੇ ਉਹਨਾਂ ਦੀ ਇਹ ਨਾਲ ਦੀ ਨਾਲ ਆਈ ਵਿਟਨੈਸ ਉਹ ਵੀ TV 'ਤੇ ਬੈਠ ਕੇ ਦੱਸ ਰਹੇ, ਜੈਨੂਅਨ ਵੀ ਹੋਏ ਪਤਾ ਨਹੀਂ ਹੈ। ਪਰ ਮੈਂ ਦੇਖਦੇ ਹਾਂ ਕਿ ਵੀ ਜਦੋਂ ਤੁਸੀਂ ਏਜੰਸੀਆਂ ਦੇ ਕੰਮ ਕਰਨ ਦੇ ਢੰਗ ਤੇ ਟੂ ਮੈਨੀ ਪ੍ਰੂਫਸ ਦੇਖਦੇ ਹੋ, ਫਿਰ ਇਹ ਸੀ ਕਿ ਜੀ ਹੁਣ ਸਰਕਾਰ ਭਾਲ ਕਰ ਰਹੀ ਹੈ ਕਿ ਵੀ ਉਹ ਡਰਾਈਵਰ ਉਹ ਦੌੜ ਗਿਆ ਸੀ, ਉਦੋਂ ਤੱਕ ਉੱਥੇ ਹੀ ਸੀ, ਉਹਦੇ ਫੋਨ ਤੋਂ ਹੀ ਪਹਿਲਾਂ ਕੀਤਾ, ਉਹ ਕਿੱਥੇ ਚਲਾ ਗਿਆ, ਕੀ ਹੈ।
ਹੁਣ ਅੱਜ ਮੇਨ ਖਬਰ ਇੱਕ ਮੋਟਾ ਤਾਜ਼ਾ ਬੰਦਾ ਦਿਖਾ ਕੇ ਕਿ ਜੀ ਉਹ ਫੜਿਆ ਗਿਆ ਔਰ ਉਹਦਾ ਨਾਂ ਜਿਹੜਾ ਕਾਸਮ ਖਾਨ ਹੈ। ਹੁਣ ਮਤਲਬ ਹਰਿਆਣੇ ਦਾ ਫਲਾਣਾ ਜੀ ਉੱਥੋਂ ਆ ਰਿਹਾ। ਸੋ ਮੈਨੂੰ ਲੱਗਦਾ ਵੀ ਇਹਨਾਂ ਨੂੰ ਇਹ ਹੁਣ ਸੈਕੰਡ ਦਾ ਹਿੱਸਾ ਹੈ ਕਿ ਇਹਨਾਂ ਨੂੰ ਲੱਗਦਾ ਵੀ ਇਹ ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਵਾਲਾ ਪਾਠ ਜਿਹੜਾ, ਕਿਉਂਕਿ ਜਦੋਂ ਯੂਸਫ ਦੇ ਨਾਂ ਥੱਲੇ ਜੋ ਬਿਆਨਬਾਜ਼ੀ ਆਈ ਉਹਦੇ ਥੱਲੇ ਉਹ ਥਿਊਰੀ ਕੱਟੀ ਜਾਂਦੀ ਸੀ ਕਿ ਕੰਸਪੀਰੇਸੀ ਹੈ ਜਾਂ ਦੂਜਾ ਹੈ ਕਿ ਭਾਈ ਕਿਵੇਂ ਕੀ ਕੀਤਾ। ਲੇਕਿਨ ਹੁਣ ਜਦੋਂ ਕਾਸਮ ਖਾਨ ਵੀ ਹੋ ਜਾਂਦਾ ਨਾਲ, ਫਿਰ ਤੁਹਾਨੂੰ ਨਜ਼ਰ ਆ ਜਾਣਾ ਚਾਹੀਦਾ ਕਿ ਵੀ ਇਹ ਟੂ ਮੈਨੀ ਪ੍ਰੂਫਸ ਇੱਕੋ ਡਾਇਰੈਕਸ਼ਨ 'ਚ ਇਹ ਕਿੱਧਰ ਨੂੰ ਇਸ਼ਾਰਾ ਕਰਦੇ ਨੇ। ਔਰ ਕੁੱਲ ਮਿਲਾ ਕੇ ਇਸ ਸਾਰੇ ਦੇ ਚੱਲਦਿਆਂ, ਹਾਲਾਂਕਿ ਸਾਡੇ ਕੋਲ ਬਹੁਤ ਸਾਰੀਆਂ ਲਿਖਤਾਂ ਆਈਆਂ ਨੇ, ਸੁਖਜਿੰਦਰ ਸਿੰਘ ਬਾਜਵਾ ਹੋਰਾਂ ਦਾ ਰਾਈਟ ਅਪ ਵੀ ਹੈ, ਪਰ ਮੈਂ ਅੱਜ ਦੀ ਥਾਂ ਫਿਰ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ। ਔਰ ਇਕੱਲਾ ਇਹੀ ਨਹੀਂ ਕਿ ਦੁਨੀਆ ਭਰ 'ਚ ਜਦੋਂ ਅਸੀਂ ਅੱਜ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਨਨਕਾਣਾ ਸਾਹਿਬ ਵੱਲ ਨਜ਼ਰ ਮਾਰੀਏ ਤੇ ਫਿਰ ਇਹ ਆਉਂਦਾ ਕਿ ਨਨਕਾਣਾ ਸਾਹਿਬ ਵਿਖੇ ਦੀਪ ਸਿੱਧੂ ਦੀ ਯਾਦ 'ਚ ਸ਼੍ਰੀ ਅਖੰਡ ਪਾਠ ਸਾਹਿਬ, ਔਰ ਉੱਥੋਂ ਹੀ ਉਹਨਾਂ ਦੀ ਇਹ ਬਰੀਫਿੰਗ ਹੈ ਕਿ ਉਮੀਦ ਦਾ ਦੀਵਾ ਬੁੱਝ ਗਿਆ ਏ, ਕੱਲਾ ਦੀਪ ਨਹੀਂ ਬੜਾ ਕੁਝ ਗਿਆ ਏ। ਔਰ ਨਾਲ ਉਹਨਾਂ ਨੇ ਕਿਹਾ ਕਿ ਭਾਈ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਕਿਸਾਨੀ ਸੰਘਰਸ਼ ਦੇ ਹੀਰੋ, ਪੰਜਾਬੀਆਂ ਦੀ ਸ਼ਾਨ, ਫਿਲਮੀ ਅਦਾਕਾਰ ਦੀਪ ਸਿੱਧੂ ਦੀ ਯਾਦ ਵਿੱਚ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਵਿਖੇ ਨਨਕਾਣਾ ਸਾਹਿਬ ਦੀਆਂ ਸਮੂਹ ਸਿੱਖ ਸੰਗਤਾਂ, ਪੰਜਾਬੀ ਸਿੱਖ ਸੰਗਤ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖੰਡ ਪਾਠ ਸਾਹਿਬ 17 ਫਰਵਰੀ 2022 ਨੂੰ ਰੱਖੇ ਜਾਣਗੇ। ਔਰ ਉਹਨਾਂ ਨੇ ਸਮੁੱਚੇ ਪੰਜਾਬੀਆਂ ਵੱਲੋਂ ਉਹਨਾਂ ਨੇ ਕਿਹਾ ਕਿ ਭਾਈ ਸਿੰਧ ਔਰ ਦੂਸਰੇ ਇਲਾਕੇ ਤੋਂ ਵੀ ਸੰਗਤਾਂ ਆਉਣਗੀਆਂ। ਔਰ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਨੇ। ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਜਿਹੜੇ 9 ਮਈ ਦਾ ਮਾਰਚ ਕੈਪੀਟਲ ਹਿੱਲ 'ਤੇ ਹੈ, ਉਸ ਸੰਬੰਧੀ ਵੀ ਮੀਟਿੰਗ ਜਿਹੜੀ ਹੈ ਦਸ਼ਮੇਸ਼ ਦਰਬਾਰ, ਹਾਂਜੀ 9 ਅਪ੍ਰੈਲ ਹਾਂਜੀ ਨਹੀਂ ਜੀ 9 ਮਈ ਨੂੰ ਉਹਦੇ ਲਈ ਇੱਕ ਮੀਟਿੰਗ ਜਿਹੜੀ ਹੈ ਉਹ ਆਲਰੇਡੀ ਉਹਨਾਂ ਨੇ 9 ਅਪ੍ਰੈਲ ਤੁਸੀਂ ਠੀਕ ਕਹਿ ਰਹੇ ਹੋ ਉਹ ਰੱਖੀ ਹੋਈ ਸੀ। ਪਰ ਹੁਣ ਉਹਨਾਂ ਨੇ ਈਵਨ ਦੀਪ ਸਿੱਧੂ ਦੀ ਯਾਦ ਨੂੰ ਸਮਰਪਿਤ ਸਾਰਾ ਪ੍ਰੋਗਰਾਮ ਜਿਹੜਾ ਦਸ਼ਮੇਸ਼ ਦਰਬਾਰ ਜਿਹੜਾ ਕਾਰਟਰੇਟ ਨਿਊ ਜਰਸੀ ਉਸ ਦੇ ਵਿੱਚ ਹੋਣਾ ਔਰ ਉਹਦੇ 'ਚ ਵੀ ਅਸੀਂ ਪਾਰਟਿਸਿਪੇਸ਼ਨ ਕਰਾਂਗੇ। ਕੁਛ ਕਾਮੈਂਟਸ ਕੁਇਕਲੀ ਮੈਂ ਸ਼ੇਅਰ ਜ਼ਰੂਰ ਕਰਨਾ ਚਾਹੁੰਦਾ ਹਾਂ ਇਸ ਤੋਂ ਪਹਿਲਾਂ ਕਿ ਮੈਂ ਭੈਣ ਜੀ ਸੁਖਵਿੰਦਰ ਕੌਰ ਉਹਨਾਂ ਦੀ ਨਜ਼ਮ ਸਾਂਝੀ ਕਰਾਂ। ਔਰ ਇਹ ਇੱਕ ਸਾਡੇ ਵੀਰ ਦਲਜੀਤ ਸਿੰਘ ਜਿਹੜੇ ਫੇਸਬੁੱਕ 'ਤੇ ਵੀ ਰੈਗੂਲਰ ਲਿਖਦੇ ਨੇ, ਉਹਨਾਂ ਨੇ ਲਿਖਿਆ, ਦੁਸ਼ਮਣ ਚਾਹੁੰਦਾ ਹੈ ਤੁਸੀਂ ਟੁੱਟ ਜਾਓ, ਡਰ ਜਾਓ, ਗਮ 'ਚ ਡੁੱਬ ਜਾਓ, ਇਹ ਸੋਚੋ ਕਿ ਸਭ ਕੁਝ ਤਬਾਹ ਹੋ ਗਿਆ, ਪਰ ਦੁਸ਼ਮਣ ਨੂੰ ਸ਼ਾਇਦ ਇਹ ਚੇਤਾ ਨਹੀਂ ਕਿ ਅਸੀਂ ਉਸ ਗੁਰੂ ਦੇ ਸਿੰਘ ਹੈ ਜਿਨੇ ਆਪਣੇ ਪੁੱਤਰਾਂ ਦੇ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਹੋਣ 'ਤੇ ਵੀ ਹੰਝੂ ਨਹੀਂ ਸੀ ਘੇਰਿਆ, ਸਗੋਂ ਜੈਕਾਰੇ ਗਜਾਏ ਸੀ। ਦੀਪ ਨਾਲ ਤੁਹਾਡੇ ਪਿਆਰ ਦਾ ਤਾਂ ਹੀ ਪਤਾ ਲੱਗਣਾ ਜੇਕਰ ਅੱਜ ਇਹ ਪ੍ਰਣ ਕਰ ਲਓ ਕਿ ਅਸੀਂ ਆਪ ਦੀਪ ਵਾਂਗ ਆਪਣੀ ਕੌਮ ਦੀ ਆਜ਼ਾਦੀ ਲਈ ਲੜਾਂਗੇ। ਜੇਕਰ ਅਸੀਂ ਆਪ ਨਹੀਂ ਲੜਨ ਜੋਗੇ ਤਾਂ ਆਪਣੇ ਨਿਆਣਿਆਂ ਨੂੰ ਲੜਨ ਜੋਗੇ ਕਰਾਂਗੇ। ਅਸੀਂ ਇਨਸਾਨ ਹਾਂ, ਦੁੱਖ ਸੁੱਖ ਸਾਡੇ ਜੀਵਨ ਦਾ ਹਿੱਸਾ ਹੈ, ਅਸੀਂ ਦੁਖੀ ਵੀ ਹੁੰਦੇ ਹਾਂ, ਖੁਸ਼ ਵੀ, ਪਰ ਆਪਣੇ ਆਪ ਨੂੰ ਇੰਨੇ ਸੋਲ ਨਾ ਬਣਾਓ ਕਿ ਮਾੜੀ ਜਿਹੀ ਖੁਸ਼ੀ ਤੇ ਟੱਪਣੋਂ ਨਾ ਹਟੋ ਤੇ ਦੁੱਖ ਵੇਲੇ ਡਿਪਰੈਸ਼ਨ ਚਲੇ ਜਾਓ। ਤਕੜੇ ਹੋ, ਜੇਕਰ ਦੁਸ਼ਮਣ ਸਾਡੇ ਤੇ ਵਾਰ ਕਰਕੇ ਸਾਨੂੰ ਦੱਬਦਾ ਤੇ ਆਪਣੇ ਆਪ ਨੂੰ ਹੋਰ ਤਕੜੇ ਕਰੋ। ਕਮਜ਼ੋਰੀ ਦਿਖਾਓਗੇ ਤੇ ਮਾਰੇ ਜਾਓਗੇ। ਚੜ੍ਹਦੀ ਕਲਾ ਚ ਆਓ ਤੇ ਗੱਜ ਕੇ ਬੋਲੋ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। और इसी तरह कुलदीप सिंह मल्ली जी ने लिखा है, रहेगा अंधेरा हमारे जाने के बाद इस महफिल में, जलाओगे हज़ारों दिए तुम रोशनी के लिए। पता नहीं किन्नियां कड्योड़ियां दे छज्जे अजे नौनिहाल सिंघां ते डिगने बाकी ने। इसी तरह रणबीर सिंह सिख उन्होंने लिखा है, ही वॉज राइजिंग स्टार ऑफ द सिख नेशन and Indian government was eagerly watching his progress and targeted him for assassination. It would not surprise if old devils like Badal and Amrinder are just as glad to see him gone. Indian government is known to engage in targeted killings, whether it is a Sikh or a Kashmiri. और एक मैसेज चौधरी कामरान गिल साढ़े पाकिस्तानी भरा ने उन्होंने लिखा है, रेस्ट इन पीस, really shocking news. Sikh nation needs Deep Sidhu kind of educated young blood. Have no words to show my pain after hearing the sad news of his demise.
but death is inevitable, and all we have to go back as this world is nothing but a passing spectacle. ਬਿਲਕੁਲ ਕਿ ਇਹ ਆਵਾਜਾਈ ਦਾ ਇੱਕ ਮੇਲਾ ਹੈ। ਔਰ ਮੈਂ ਕਲੋਜ਼ਿੰਗ 'ਚ ਭੈਣ ਜੀ ਸੁਖਵਿੰਦਰ ਕੌਰਾਂ ਦੀ ਬਰੀਫ ਨਜ਼ਮ ਹੈ ਜਿਹਦੇ 'ਚ ਉਹਨਾਂ ਨੇ ਇਸ ਵੇਲੇ ਸਿੱਖ ਕੌਮ ਦੇ ਜਜ਼ਬਿਆਂ ਦੀ ਤਰਜਮਾਨੀ ਕੀਤੀ ਹੈ ਅੱਛਾ ਔਰ ਉਹਦਾ ਉਹਨਾਂ ਨੇ ਹੈਡਿੰਗ ਦਿੱਤਾ ਹੈ ਫੁੱਲ ਬਣਿਆ ਕਿ ਤਾਰਾ। ਹੁਣ ਫੁੱਲ ਜਦੋਂ ਅਸੀਂ ਖੂਬਸੂਰਤੀ ਦੀ ਗੱਲ ਕਰਦੇ ਹਾਂ ਕਿ ਫ੍ਰੈਗਰੈਂਸ ਖੂਬਸੂਰਤੀ ਵੀ ਖੁਸ਼ਬੂ ਵੀ ਫੁੱਲ ਦੀ ਹੈ ਅਤੇ ਜਿਹੜੇ ਜ਼ਿੰਦਗੀ ਫੁੱਲਾਂ ਵਾਂਗ ਜਿਉਂਦੇ ਨੇ ਫ੍ਰੈਗਰੈਂਸ ਦੇ ਕੇ ਜਦੋਂ ਚਲੇ ਜਾਂਦੇ ਨੇ ਅਤੇ ਸਾਡੇ ਫੋਕਲੋਰ 'ਚ ਹੈ ਕਿ ਉਹ ਤਾਰਾ ਬਣ ਕੇ ਚਮਕਦੇ ਨੇ ਔਰ ਆਉਣ ਵਾਲੀਆਂ ਜਨਰੇਸ਼ਨਸ ਨੂੰ ਵੀ ਜਿਹੜਾ ਉਹ ਅਗਵਾਈ ਦਿੰਦੇ ਨੇ। ਬਿਲਕੁਲ ਜੋਬਨ ਰੁੱਤੇ ਟੁਰ ਗਏ ਪੁੱਤਰਾ ਲੈ ਕੇ ਮੁਖੜਾ ਪਿਆਰਾ ਸੁਪਨੇ ਵਿੱਚ ਹੀ ਆ ਦੱਸ ਜਾਵੀਂ ਫੁੱਲ ਬਣਿਆ ਕਿ ਤਾਰਾ। ਜੋਬਨ ਰੁੱਤੇ ਟੁਰ ਗਏ ਪੁੱਤਰਾ ਲੈ ਕੇ ਮੁਖੜਾ ਪਿਆਰਾ ਸੁਪਨੇ ਵਿੱਚ ਹੀ ਆ ਦੱਸ ਜਾਵੀਂ ਫੁੱਲ ਬਣਿਆ ਕਿ ਤਾਰਾ। ਗਹਿਰ ਗੰਭੀਰ ਮਿਹਨਤੀ ਜਿੰਦੜੀ ਨਿਰਛਲ ਤੱਕਣੀ ਤੇਰੀ ਦਿਲ ਜਲਿਆਂ ਨੂੰ ਰਹੀ ਰੜਕਦੀ ਆਖਰ ਨੂੰ ਆ ਘੇਰੀ। ਗਹਿਰ ਗੰਭੀਰ ਮਿਹਨਤੀ ਜਿੰਦੜੀ ਨਿਰਛਲ ਤੱਕਣੀ ਤੇਰੀ ਦਿਲ ਜਲਿਆਂ ਨੂੰ ਰਹੀ ਰੜਕਦੀ ਆਖਰ ਨੂੰ ਆ ਘੇਰੀ। ਕਿੰਨੇ ਸੁਪਨੇ ਲੈ ਕੇ ਟੁਰ ਗਿਓ ਜੋਸ਼ ਉਮੰਗਾਂ ਰੰਗਿਆ ਜਿਨ੍ਹਾਂ ਸੰਗ ਤੂੰ ਚੱਲਣਾ ਚਾਹਿਆ ਉਨੀ ਹਿਰਦਾ ਡੰਗਿਆ। ਕਿੰਨੇ ਸੁਪਨੇ ਲੈ ਕੇ ਟੁਰ ਗਿਓ ਜੋਸ਼ ਉਮੰਗਾਂ ਰੰਗਿਆ ਜਿਨ੍ਹਾਂ ਸੰਗ ਤੂੰ ਚੱਲਣਾ ਚਾਹਿਆ ਉਨੀ ਹਿਰਦਾ ਡੰਗਿਆ। ਅਜੇ ਬਹਾਰਾਂ ਨੇ ਖਿੜਨਾ ਸੀ ਕੀ ਝੱਖੜ ਝੁੱਲੇ ਕਿੰਨੇ ਹੀਰੇ ਖੱਪ ਗਏ ਬੱਚਿਆ ਨਾ ਭੁੱਲਣੇ ਨਾ ਭੁੱਲੇ। ਅਜੇ ਬਹਾਰਾਂ ਨੇ ਖਿੜਨਾ ਸੀ ਕੀ ਝੱਖੜ ਝੁੱਲੇ ਕਿੰਨੇ ਹੀਰੇ ਖੱਪ ਗਏ ਬੱਚਿਆ ਨਾ ਭੁੱਲਣੇ ਨਾ ਭੁੱਲੇ। ਰੱਬ ਕਰੇ ਅਣਡਿੱਠੇ ਦੇਸੀ ਤੈਨੂੰ ਸੁਖੀ ਵਸਾਵੇ ਭੇਜੇ ਤੈਨੂੰ ਫਿਰ ਬਲ ਦੇ ਕੇ ਰਹਿ ਗਈ ਇੱਛ ਪੁਜਾਵੇ। ਰੱਬ ਕਰੇ ਅਣਡਿੱਠੇ ਦੇਸੀ ਤੈਨੂੰ ਸੁਖੀ ਵਸਾਵੇ ਭੇਜੇ ਤੈਨੂੰ ਫਿਰ ਬਲ ਦੇ ਕੇ ਰਹਿ ਗਈ ਇੱਛ ਪੁਜਾਵੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਉਸ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।